ਹਾਂਜੀ अस्सलाम वालेकुम। ਸਿਆਣਿਆਂ ਤੋਂ ਗੱਲ ਸੁਣੀ ਸੀ ਵੀ ਕਿਤੇ ਲੰਘਦੇ ਟੱਪਦੇ ਕਿਸੇ ਡੇਰੇ ਡੰਡੇ ਦੇ ਉੱਤੇ ਨਿਗਾਹ ਮਾਰ ਲਿਓ ਵੀ ਜਿਹੜਾ ਬੰਦਾ ਇੱਕ ਮੰਜੀ ਡਾਹ ਕੇ ਬੈਠਾ ਨਾ ਤੇ ਉਹਦੇ ਕੋਲ ਕਦੀ ਨਾ ਜਾਇਓ, ਕਿਉਂ ਉਹ ਮੰਜਾ ਹੀ ਇੱਕ ਡਾਹ ਕੇ ਬੈਠਾ ਆਪਣੇ ਜੋਗਾ। ਜਿਹੜਾ ਮੰਜੇ ਚਾਰ ਡਾਹ ਕੇ ਬੈਠਾ, ਕੋਈ ਇੱਕ ਤੋਂ ਵੱਧ ਡਾਹ ਕੇ ਬੈਠਾ, ਦੋ ਵਾਰ ਡਾਹ ਕੇ ਬੈਠਾ, ਉੱਕਾ ਧਰ ਕੇ ਬੈਠਾ, ਉਹਦੇ ਕੋਲ ਬੇਡਰ ਹੋ ਕੇ ਚਲੇ ਜਾਇਓ। ਉਹਨੇ ਥਾਂ ਰੱਖੀ ਆ ਤੁਹਾਡੀ। ਜਿਹੜਾ ਉਹਨੇ ਇੱਕ ਤੋਂ ਵੱਧ ਮੰਜਾ ਡਾਇਆ ਨਾ ਉਹ ਤੁਹਾਡੀ ਥਾਂ ਰੱਖੀ ਉਹਨੇ। ਉਹ ਉਡੀਕ ਰਿਹਾ ਵੀ ਕੋਈ ਪ੍ਰਾਹੁਣਾ ਆਊਗਾ ਉਹਨੂੰ ਮੈਂ ਕੋਈ ਲੱਸੀ ਦਾ ਗਲਾਸ ਪਿਲਾਵਾਂ। ਬੰਦੇ ਦਾ ਅਸਲ, ਬੰਦੇ ਦੀ ਮੁੱਢ, ਬੰਦੇ ਦਾ ਪਿਛੋਕੜ, ਬੰਦਾ ਗੱਲ ਸ਼ੁਰੂ ਜੰਮਦਾ, ਦਾਈ ਜੰਮਦੇ ਨਿਆਣੇ ਨੂੰ ਮੰਜੇ ਤੇ ਪਾਉਂਦੀ। ਬੰਦੇ ਦੀ ਗੱਲ ਸ਼ੁਰੂ ਮੰਜੇ ਤੋਂ ਹੁੰਦੀ ਹੈ। ਜ਼ਰੂਰੀ ਨਹੀਂ ਵੀ ਰੰਗੀਨ ਮੰਜਾ ਕੋਈ ਵੀ ਹੋਵੇ ਲੱਕੜ ਦਾ, ਮੰਜੇ ਤੋਂ ਗੱਲ ਸ਼ੁਰੂ ਹੁੰਦੀ ਆ। ਬੰਦੇ ਦੀ ਗੱਲ ਮੁੱਕਦੀ ਵੀ ਆ ਕੇ ਮੰਜੀ ਤੇ ਆ। ਜਦੋਂ ਬੰਦਾ ਮਰ ਜਾਂਦਾ ਨਾ ਤੇ ਉਹ ਜਨਾਜ਼ਾ ਮੰਜੇ ਤੇ ਲੈ ਕੇ ਜਾਂਦੇ, ਮੰਜਾ ਚੱਕ ਲਓ। ਹਾਏ ਆ ਜਿਹੜਾ ਹੋਕਾ ਨਾ ਮੰਜਾ ਚੱਕ ਲਓ, ਲਾ ਇਹ ਆ ਗੱਲ ਇੰਨੀ, ਇੱਥੇ ਗੱਲ ਮੁੱਕ ਜਾਂਦੀ। ਤੇ ਇਹ ਮੰਜੇ ਦਾ, ਬੰਦੇ ਦਾ ਤੇ ਮੰਜੇ ਦਾ ਰਿਸ਼ਤਾ ਬੜਾ ਪੁਰਾਣਾ। ਇਹ ਇਦਾਂ ਹੀ ਤੁਰਦਾ ਰਹਿਣਾ। ਵੀ ਕਦੀ ਦੇਖਿਆ ਨਹੀਂ ਤੁਸੀਂ ਹੋਣਾ ਵੀ ਬੈੱਡ ਦੇ ਉੱਤੇ ਜਨਾਜ਼ਾ ਜਾਂਦਾ, ਬੰਦੇ ਦਾ ਜਨਾਜ਼ਾ ਮੰਜੇ ਤੇ ਹੀ ਜਾਂਦਾ। ਤੇ ਫਿਰ ਮੰਜੇ ਜਿਹੜੇ ਆ ਇਹ ਸਾਡੀ ਖੁਸ਼ੀ ਦੇ ਵਿੱਚ, ਸਾਡੀ ਗਮੀ ਦੇ ਵਿੱਚ ਸਾਡਾ ਜਿਹੜਾ ਪਹਿਲੀ ਸ਼ੈ ਉਹ ਮੰਜੇ ਆ। ਕਿਤੇ ਵਿਆਹ ਸ਼ਾਦੀ ਹੋਵੇ ਤੇ ਮੰਜੇ ਇਕੱਠੇ ਕਰਦੇ ਆ, ਗਮੀ ਹੋਵੇ ਤਾਂ ਵੀ ਮੰਜੇ ਇਕੱਠੇ ਕਰ ਲਓ, ਮੰਜੇ ਇਕੱਠੇ ਕਰ ਲਓ। ਤੇ ਫਿਰ ਮੰਜੇ ਬਣ ਗਏ ਤੇ ਫਿਲਮਾਂ ਬਣ ਗਈਆਂ, ਫਿਲਮਾਂ, ਹਾਂ ਮੰਜੇ ਬਿਸਤਰਿਆਂ ਤੇ ਫਿਲਮ ਬਣੀ ਹੈ ਚੜ੍ਹਦੇ ਪੰਜਾਬ 'ਚ। ਹਾਂ ਇਹ ਐਡੀ ਇਹ ਸ਼ੈ ਤਾਕਤ ਰੱਖਦੀ। ਮੈਂ ਇਹ ਗੱਲ ਕਰਦਾ ਵੀ ਆਪਣੇ ਜੋਗੇ ਮੰਜੇ ਹਰ ਕੋਈ ਬਣਾਉਂਦਾ, ਮੰਜੇ ਚਾਰ ਵੱਧ ਹੋਣੇ ਚਾਹੀਦੇ। ਤੁਸੀਂ ਮੰਜੇ ਚਾਰ ਵੱਧ ਬਣਾ ਲਓ, ਤੁਹਾਡੇ ਰੱਬ ਰਹਿਮਤ ਨਾ ਕਰੇ ਪ੍ਰਾਹੁਣੇ ਨਾਲ ਮੈਨੂੰ ਫੜ ਲਿਓ। ਅਸੀਂ ਜਿਵੇਂ ਜਿਵੇਂ ਮੰਜੇ ਬਣਾਈ ਜਾਂਦੇ ਹਾਂ, ਵਧਾਈ ਜਾਂਦੇ ਹਾਂ, ਉੱਦਾਂ ਹੀ ਰੱਬ ਪ੍ਰਾਹੁਣੇ ਵੀ ਵਧਾਈ ਜਾਂਦਾ। ਤੇ ਮੰਜੇ ਉਂਝ ਵੀ ਚਾਰ ਵੱਧ ਹੋਣੇ ਚਾਹੀਦੇ ਆ ਵੀ ਕੋਈ ਭੈਣ ਭਰਾ ਦੇ ਘਰ ਵਿਆਹ ਹੋਵੇ ਨਾ, ਤੁਹਾਡੇ ਕੋਲ ਲੈਣ ਆਵੇ ਤੇ ਤੁਸੀਂ ਉਹਨੂੰ ਖਾਲੀ ਨਾ ਮੋੜੋ। ਉਹ ਰੇੜਾ ਲੈ ਕੇ ਆਵੇ, ਰੇੜੇ ਤੇ 4-5 ਮੰਜੇ ਬਿਸਤਰੇ ਉਹ ਤੁਹਾਡੇ ਵੱਲੋਂ ਜਾਣ। ਹਾਂ ਸਾਡੇ ਇੱਥੇ ਕਈ ਮੰਜਿਆਂ ਦੇ ਉੱਤੇ ਮੇਰਾ ਨਾਂ ਲਿਖਿਆ ਹੈ। ਅੱਛਾ ਹਾਂ, ਉਹ ਇਹ ਨਹੀਂ ਵੀ ਉਹ ਤਾਂ ਜਾਂਦੇ ਵੀ ਜਦੋਂ ਜਾਂਦੇ ਘੱਲੀ ਦੇ ਨਾ ਕਿਸੇ ਦੇ ਘਰੇ ਉੱਤੇ ਨਾਂ ਲਿਖ ਦਈਦਾ ਸਾਰਿਆਂ ਦੇ ਆਪਣਾ, ਫਿਰ ਉਹ ਲੱਭਣੇ ਸੌਖੇ। ਅਸੀਂ ਜੀ ਰੰਗੀਲ ਮੰਜੇ, ਸਾਡੀ ਤਹਿਸੀਲ ਤਾਂਦਲਿਆਂ ਵਾਲਾ, ਇਹ ਮਸ਼ਹੂਰ ਆ ਮੰਜਿਆਂ ਦੇ। ਰੰਗੀਨ ਮੰਜੇ, ਰੰਗੀੜ ਪੀੜੇ, ਮੂੜੇ ਇਹਦੇ ਵਿੱਚ ਮਸ਼ਹੂਰ ਆ ਪੂਰੇ ਪਾਕਿਸਤਾਨ ਦੇ ਵਿੱਚ। ਜਿਹਨੇ ਮੰਜੀਆਂ, ਚੰਗੀਆਂ ਮੰਜੀਆਂ ਲੈਣੀਆਂ ਨਾ ਰੰਗੀਲ, ਉਹ ਤਾਂਦਲੇ ਤੋਂ ਮਿਲਣੀਆਂ। ਇਹ ਕਹਿ ਲਓ ਵੀ 4000 ਤੋਂ ਲੱਗ ਕੇ ਤੇ 25000 ਤੱਕ ਮੰਜਾ। ਅੱਛਾ ਹਾਂਜੀ, ਅਸੀਂ ਤਾਂ ਆਪਣੇ ਹਿਸਾਬ ਦਾ ਲਿਆ ਨਾ ਪੂਰਾ। ਮੈਂ ਤਾਂ ਕਿੱਕਰ ਦੀ ਬਾਈਆਂ ਦਾ ਲਿਆ ਤੇ ਉੱਥੇ ਕੈਲ ਦੀ ਲੱਕੜ, ਦਿਆਰ ਦੀ ਲੱਕੜ ਦੀਆਂ ਬਾਈਆਂ ਵੀ ਆ। 30000 ਦੀ 4000 ਦਾ ਮੰਜਾ ਵੀ ਲੱਭ ਜਾਂਦਾ ਤੇ 4000 ਦਾ ਕੱਲਾ ਪਾਓ ਵੀ ਲੱਭਦਾ ਰੰਗੀਲ। ਪੈਸਾ ਰੰਗ ਰੂਪ ਉੱਥੇ ਕਦੀ ਟਾਈਮ ਲੱਗਿਆ ਤੁਹਾਨੂੰ ਦਿਖਾਵਾਂਗੇ, ਬਲਕਿ ਦਿਖਾਇਆ ਵੀ ਸੀ, ਉਹ ਤੁਸੀਂ ਨਹੀਂ ਗੌਰ ਨਾਲ ਦੇਖਿਆ, ਦੁਬਾਰਾ ਦਿਖਾ ਦਾਂਗੇ। ਤੇ ਇਸ ਟਾਈਮ ਜੀ ਅਸੀਂ ਵਾਣ ਲੈ ਕੇ ਆਏ ਹਾਂ ਮੁੰਜ ਦਾ ਵਾਣ। ਉਹ ਕਹਿੰਦੇ ਨਹੀਂ ਮੁੰਜ ਦੀ ਰੱਸੀ 'ਚ ਮੋਤੀ ਪਰੋਤੇ। ਉਹ ਕੱਲ ਤੁਹਾਨੂੰ ਇਹ ਗੀਤ ਵੀ ਸੁਣਾਇਆ ਸੀਗਾ, ਵਾਣ ਦੀ ਮੰਜੀ ਹੋਵੇ ਸਿਰ ਥੱਲੇ ਬਾਂਹ ਹੋਵੇ। ਉਹ ਵਾਣ ਦੀ ਮੰਜੀ ਅੱਜ ਬੁਣ ਲੱਗੇ ਆ। ਫਿਰ ਰਾਣਾ ਸਾਹਿਬ ਸਿਰ ਥੱਲੇ ਬਾਂਹ ਰੱਖ ਕੇ ਇੱਥੇ ਸੌਣਗੇ। ਬਾਂਹ ਆਪਣੀ ਉਹ ਰੱਖਣੀ ਹੈ, ਹਾਂ ਬਾਂਹ ਆਪ ਦੀ, ਹੋਰ ਬਾਂਹ ਨਾ ਡੀਕਿਓ। ਆ ਜੀ ਅਸੀਂ ਕੋਈ ਵਿੱਚੋਂ ਇੱਦਾਂ ਪਹਿਲਾਂ ਸਿੱਧਾ ਕੀਤਾ, ਤੁਸੀਂ ਕਰੋ ਜੀ। ਅੱਛਾ ਸਾਡੇ ਕੋਲ ਜੀ ਇਸ ਟਾਈਮ ਸਾਡੇ ਭਰਾ, ਸਾਡੇ ਗਰਾਈ ਪਿੰਡ 454 ਦੇ ਸਾਡੇ ਪੁੱਤਰ ਨੂਰ ਅਹਿਮਦ ਸਾਹਿਬ ਤੇ ਨਾਲ ਤੈयब ਸਾਹਿਬ, ਇਹ ਮਸ਼ਹੂਰ ਆ ਜੀ, ਇਹਨਾਂ ਦੀ ਪੂਰੀ ਟੀਮ ਆ। ਇਹ ਮੰਜੀਆਂ ਉਣਦੇ ਆ। ਮੈਂ ਕਹਿੰਦਾ ਮੁੰਜ ਦੀ ਰੱਸੀ 'ਚ ਮੋਤੀ ਪਰੋ ਦਿੰਦੇ ਇਹ ਉਹ ਮੁੰਡੇ ਆ। ਆ ਤੁਹਾਡੇ ਸਾਹਮਣੇ ਹੀ ਮੰਜੀ ਉਣਨਗੇ, ਤੁਹਾਨੂੰ ਪਤਾ ਲੱਗ ਜੂ। ਮੰਜੀ ਇੱਕ ਨਹੀਂ, ਮੰਜੀਆਂ ਸਾਡੇ ਕੋਲ 4 ਆ ਜਿਹੜੀਆਂ ਉਣਨੀਆਂ। ਤੇ ਇੱਦਾਂ ਫੈਟਾ ਨਹੀਂ ਪੈਣ ਦੇਣਾ ਇਹਨੇ, ਉਹਨੂੰ ਕਿਉਂ ਜਾਣਾ। ਤੇ ਤੁਸੀਂ ਆਹ ਦੇੜੋ, ਇਹਨੂੰ ਸਿੱਧਾ ਕਰੋ। ਪਹਿਲਾਂ ਇੱਦਾਂ ਦੁਕਾਨ ਤੋਂ ਹੱਟੀ ਤੋਂ ਇੱਦਾਂ ਲੱਭਦਾ ਤੇ ਉਹਨੂੰ ਦੇੜ ਕੇ ਇੱਦਾਂ ਕਰਕੇ ਵੱਟ ਲਾਉਂਦੇ ਆ। ਵੱਟ ਲਾ ਕੇ ਉਹਦੇ ਪਿੰਨੇ ਬਣਾਉਣੇ, ਪਿੰਨੇ ਬਣਾ ਕੇ ਮੰਜੀ। ਤੇ ਉਹ ਜੋੜੀ ਤੁੰਬੇ ਵਾਲਾ ਕਿਵੇਂ ਵੱਟ ਲਾਉਂਦਾ ਤੇ ਕੀ ਕਰਕੇ ਦੱਸਦਾ, ਤੇ ਉਹ ਤੁਹਾਡੀ ਗੱਲ ਕਰਾ ਦਿੰਦੇ। ਵੱਟ ਜਿਹੜਾ ਹੁੰਦਾ ਤੁੰਬੇ ਵਾਲਾ ਵੱਟ ਜਿਹੜਾ ਨਾ, ਭਾਵੇਂ ਬਾਣ 'ਚ ਹੋਵੇ ਭਾਵੇਂ ਬੰਦੇ 'ਚ ਹੋਵੇ, ਉਹ ਠੀਕ ਨਹੀਂ ਹੁੰਦਾ। ਤੇ ਵੱਟ ਜਿਹੜਾ ਨਾ ਉਹ ਕੱਢਣਾ ਜਿਹੜਾ ਵਾ ਨਾ ਉਹ ਜ਼ਰੂਰੀ ਆ। ਭਾਵੇਂ ਪਿਆਰ ਮੁਹੱਬਤ ਨਾਲ ਹੋਵੇ ਤੇ ਭਾਵੇਂ ਜਿਹੜਾ ਵਾ ਨਾ ਜ਼ਰਾ ਸਖਤੀ ਨਾਲ ਹੋਵੇ। ਤੇ ਵੱਟ ਕੱਢਣਾ ਨਾ ਜਿਹੜਾ, ਕਿਉਂਕਿ ਜਿਹੜਾ ਬੁਣਨਾ ਨਾ ਜਦੋਂ ਕੰਮ ਤੇ ਆਣਾ, ਉਦੋਂ ਬਗੈਰ ਵੱਟ ਤੋਂ ਹੀ ਆਣਾ। ਜਦੋਂ ਤੱਕ ਉਹਨੂੰ ਵੱਟ ਚੜਿਆ ਰਹਿਣਾ ਨਾ, ਉਦੋਂ ਤੱਕ ਉਹਨੇ ਕੰਮ 'ਚ ਨਹੀਂ ਆਣਾ ਹੈ। ਹਾਂ ਵੈਸੇ ਤਾਂ ਵੱਟ ਲਫ਼ਜ਼ ਐਸਾ ਵਾ ਕਿ ਉਹਦੇ ਤੇ ਭਾਵੇਂ ਘੰਟਾ ਗੱਲ ਕਰ ਲਓ। ਹਾਂ, ਇੱਕ ਢਿੱਡ 'ਚ ਵੱਟ ਪੈਂਦਾ, ਇੱਕ ਬੰਦੇ ਨੂੰ ਵੱਟ ਕਹਿੰਦੇ ਆ, ਇੱਕ ਇਹ ਵੱਟ ਹੁੰਦਾ, ਇੱਕ ਕਹਿੰਦਾ ਮੇਰੀ ਗੱਲ ਦਾ ਵੱਟ ਕਰ ਗਿਆ, ਮੱਥੇ ਤੇ ਵੱਟ ਪੈਣਾ, ਮੱਥੇ ਤੇ ਵੱਟ ਪਾ ਗਏ, ਬਹੁਤਾ ਖਤਰਨਾਕ। ਵੱਟ ਕੱਢ ਦੇਾਂਗੇ, ਵੱਟ ਕੱਢ ਦੇ। ਆਏ ਆਏ ਵੱਟ ਕੱਢ ਦਿੱਤੇ। ਉਹਨੇ ਤਾਂ ਕਹਿੰਦਾ ਮੰਜੀ ਉਣਨ ਵਾਲੇ ਵੱਟ ਕੱਢ ਦਿੱਤੇ। ਬਾਬਾ ਪੰਜਾਬੀ ਜ਼ਬਾਨ ਦੀ ਮੈਂ ਤੈਨੂੰ ਕੀ ਤਾਰੀਫ ਕਰਾਂ। ਇੱਕ ਲਫ਼ਜ਼ ਵੀ ਮੈਨੇ ਜਦੋਂ ਦਿਲ ਕਰੇ ਨਾ ਵੀ ਮੂੰਹ ਮਿੱਠਾ ਕਰਨਾ, ਲੈ ਪੰਜਾਬੀ ਬੋਲਣੀ, ਤੇਰਾ ਮੂੰਹ ਮਿੱਠਾ ਹੋ ਜਾਊ। ਇਹ ਐਸੀ ਬੋਲੀ ਰੱਬ ਨੇ ਸਾਨੂੰ ਦਿੱਤੀ। ਰਾਣਾ ਸਾਹਿਬ ਜਿਹੜਾ ਮੁੰਜ ਦਾ ਬਾਣ ਆ,
ਤੁਸੀਂ ਸਾਨੂੰ ਕਦੀ ਇਹ ਵਾਣ ਬਣਦਾ ਦਿਖਾਓਗੇ? ਹਾਂ ਬਣਦਾ ਦਿਖਾਵਾਂਗੇ। ਪਹਿਲੇ ਤਾਂ ਅਸਲ 'ਚ ਹੱਥ ਨਾਲ ਬਣਾਉਂਦੇ ਸੀ, ਹੁਣ ਮਸ਼ੀਨਾਂ ਤੇ ਬਣਦਾ ਜ਼ਿਆਦਾਤਰ। ਕਿੱਥੇ ਬਣਦਾ? ਰਾਨੀਪੁਰ ਚੱਕ ਲੈ ਸਾਡੇ ਲਾਗੇ ਹੀ ਪਿੰਡ ਆ ਜੀ। ਹਾਂਜੀ 601। ਲਓ ਜੀ ਅਸੀਂ ਤੁਹਾਨੂੰ ਇਹ ਵਾਣ ਬਣਦਾ ਦਿਖਾਵਾਂਗੇ ਵੀ ਮੁੰਜ ਨੂੰ ਕੀ ਕਰਕੇ ਜੋੜੀ ਤੁੰਬੇ ਵਾਲਾ ਕਿੱਦਾਂ ਕੁੱਟ ਕੇ, ਕਿੱਦਾਂ ਮਸ਼ੀਨ ਤੇ ਕਿੱਦਾਂ ਤੰਦ ਲਾ ਕੇ, ਤਾਣੀ ਲਾ ਕੇ, ਵੱਟ ਚੜਾ ਕੇ ਕਿੱਦਾਂ ਕਰਕੇ ਉਹ ਮੈਂ ਤਾਂ ਇਹ ਪ੍ਰੋਸੈਸ ਸਾਰਾ ਦੇਖਿਆ ਹੋਇਆ ਵਾ, ਕਿਉਂਕਿ ਸਾਡੇ ਉੱਥੇ ਚਲੋ ਫਿਰ ਰਹਿਣ ਦਿੰਦੇ ਆ ਜਿਨ੍ਹਾਂ ਨੇ ਦੇਖਿਆ ਹੈ ਸੀ। ਅਸੀਂ ਦੁਨੀਆ ਨੂੰ ਦਿਖਾਵਾਂਗੇ ਜੀ। ਤੇ ਇਹ ਕਿਸ ਤਰ੍ਹਾਂ ਮੁੰਜ ਕਾਨੇ ਲਿਆਂਦੇ ਆ, ਫਿਰ ਮੁੰਜ ਕੱਢਦੇ ਆ, ਫਿਰ ਮੁੰਜ ਨੂੰ ਕੁੱਟਦੇ ਆ, ਫਿਰ ਉਸ ਨੂੰ ਜਿਹੜਾ ਨਾ ਉਹਦੇ ਵਾਣ ਬਣਾਉਣ ਲਈ ਜਿਹੜਾ ਨਾ ਬਹੁਤਾ ਬਰੀਕ ਕਰਕੇ, ਫਿਰ ਜਿਸ ਤਰ੍ਹਾਂ ਵਾਣ ਜਿਹੜਾ ਹੁਣ ਪਹਿਲਾਂ ਤਾਂ ਹੱਥ ਨਾਲ ਹੁੰਦਾ ਸੀ, ਹੁਣ ਤਾਂ ਮਸ਼ੀਨਾਂ ਹੈਗੀਆਂ, ਪੈਰ ਮਾਰਦੇ ਆ ਤੇ ਉਹਦੇ ਆ ਦੇਖੋ ਨਾ ਇਹਨੇ ਇੰਨਾ ਕੁ ਢੇੜ ਕੇ ਨਾ ਉਹਨੂੰ ਕੀ ਸਾਦੇ ਆ ਪੂਣੀ ਨੂੰ, ਇੰਨੀ ਕੁ ਢੇੜ ਕੇ ਨਾ ਤੇ ਦਾਤਰੀ ਨਾਲ ਵੱਢ ਲਿਆ ਵੀ ਇਹ ਪਿੰਨਾ ਬਣਾ ਲੂਗਾ, ਵੀ ਫਿਰ ਪਿੰਨਾ ਪੂਰਾ ਜਿਹਾ ਬਣੂ। ਉਹਨਾਂ ਨੂੰ ਤਜਰਬਾ ਨਾ ਜੀ। ਤੇ ਬਲਕਿ ਆ ਜਿਹੜੇ ਬਹੁਤ ਹਾਂ ਜੀ ਪਾਣ ਅੱਛਾ ਜੀ ਪਾਣ ਲੱਗੇ, ਵਰਨਾ ਤਾਂ ਜਿਹੜਾ ਲੰਬਾ ਸਾਰਾ ਹੁੰਦਾ ਉਹ ਤਾਂ ਇਹਨਾਂ ਨੇ 1 ਕਿੱਲਾ ਉੱਥੇ ਕੱਢ ਲੈਣਾ, ਇੱਕ ਇੱਥੇ ਜਿਹੜਾ ਨਾ। ਹਾਂ ਅੱਛਾ ਦੇਖੋ ਜੀ ਸਾਡਾ ਪੈੜਾ ਕੌਣ ਪਾਉਂਦਾ? ਹਜੇ ਤੱਕ ਤਾਂ ਕੋਈ ਆਇਆ ਨਹੀਂ ਬੰਦਾ। ਜੀ ਪਾਣ ਲੱਗੇ ਆ, ਦੇਖਦੇ ਆ ਪਹਿਲਾਂ ਪੈੜਾ ਕੌਣ ਪਾਉਂਦਾ। ਕਹਿੰਦੇ ਆ ਨਾ ਵੀ ਮੰਜਾ ਬੁਣ ਲੱਗੇ ਫਲਾਂ ਬੰਦੇ ਦਾ ਪੈੜਾ ਪਿਆ ਤੇ ਮੰਜਾ ਜਿਹੜਾ ਪਹਿਲਾ ਬੰਦਾ ਜਿਹੜਾ ਨਾ ਬੁਣਦਿਆਂ ਜਿਹੜਾ ਪਹਿਲਾ ਬੰਦਾ ਹੋਊਗਾ, ਕਹਿੰਦੇ ਵੀ ਇਹ ਫਲਾਣਿਆ ਤੇਰਾ ਪੈੜਾ ਪੈ ਗਿਆ, ਦੇਖਦੇ ਆ ਮੰਜਾ ਕਿਵੇਂ ਦਾ ਹੁੰਦਾ। ਜੇ ਖਰਾਬ ਹੋ ਜਾਵੇ ਤਾਂ ਉਹਦੀ ਮਿੱਟੀ ਪਲੀਤ ਕਰਦੇ। ਜੇ ਲੇਟ ਹੋ ਜਾਏ ਇਹ ਤਰੀਕਾ ਆਪਣੇ ਗਲੋਂ ਲਾਣ ਦਾ। ਜੇ ਲੇਟ ਹੋ ਜਾਏ ਤਾਂ ਫਿਰ ਜੀ ਕਹਿੰਦੇ ਉਹ ਪਹਿਲੇ ਬੰਦਾ ਸਾਨੂੰ ਉਹ ਟੱਕਰਿਆ ਸੀ। ਇਹ ਪਟਾਕਾ ਚੱਲ ਗਿਆ, ਪਟਾਕਾ ਚੱਲ ਗਿਆ। ਜਲਦੀ ਬਣ ਗਿਆ ਜੀ, ਅੱਛਾ ਬੰਦਾ ਸੀ ਇਹ, ਚੰਗਾ ਬੰਦਾ। ਉਹ ਨਾਈ ਨੇ ਕਿਹਾ ਸੀ ਨਾ ਬਰਾਤ 'ਚ ਜੇ ਪਟਾਕਾ ਕੋਈ ਨਾ ਚਲਾਵੇ, ਕਹਿੰਦਾ ਜੇ ਪਟਾਕਾ ਚਲਾਇਆ ਤੇ ਦੇਗ ਹੇਠ ਲੱਗ ਜਾਣੀ। ਹਾਂ ਦੇਗੇ ਉਹ ਇਦਾਂ। ਤੇ ਉਹ ਰਾਣਾ ਸਾਹਿਬ ਵਾਲਾ ਹਿਸਾਬ ਆ ਮੰਜਾ ਉਣ ਵਾਲੀ ਗੱਲ, ਅਗਲੇ ਤੇ ਪਾ ਦਿਓ। ਅੱਛਾ ਹੁਣ ਕਈ ਬੰਦੇ ਕਹਿੰਦੇ ਉਹ ਤੁਸੀਂ ਈਦ ਤੇ ਨਾ ਕੋਈ ਖਾਣਾ ਪਕਾਣੇ ਵਾਲੀ ਵੀਡੀਓ ਨਹੀਂ ਬਣਾਈਆਂ, ਅਸੀਂ ਬੜੇ ਸ਼ੌਕ ਨਾਲ ਦੇਖਦੇ ਆ। ਜਿਹੜਾ ਈਦ ਦਾ ਦਿਹਾੜਾ ਹੁੰਦਾ ਨਾ ਜੀ, ਇਹਦੇ 'ਚ 1 ਮਿੰਟ ਦਾ ਟਾਈਮ ਨਹੀਂ ਲੱਗਦਾ। ਮਿਲਣ ਵਾਲੇ ਜੀ ਬਹੁਤ। ਪਹਿਲਾਂ ਤੜਕੇ ਉੱਠ ਕੇ ਨਹਾ ਧੋ ਕੇ ਖੁਸ਼ਬੂ ਲਾ ਕੇ, ਜੀ ਬਣਾਵਾ ਜੀ। ਹਾਂ ਬਣਾਓ, ਬਿਸਮਿਲ੍ਲਾ ਕਰੋ। ਤੜਕੇ ਉੱਠ ਕੇ ਨਾ ਜੀ ਇੱਕ ਤਾਂ ਈਦ ਪੜਨ ਜਾਣਾ ਮਸਜਿਦ ਤੇ, ਈਦ ਪੜ ਕੇ ਫਿਰ ਉੱਥੇ ਮਿਲਦਿਆਂ ਮਿਲਾਂਦਿਆਂ ਘੰਟਾ ਡੇਢ ਲੱਗਦਾ, ਤੇ ਫਿਰ ਕਬਰਸਤਾਨ 'ਚ ਜਾਣਾ, ਤੇ ਫਿਰ ਘਰੇ ਆ ਕੇ ਫਿਰ ਪਰਾਉਣੇ ਕੋਈ ਮੈਂ ਤੇਰੇ ਵੱਲ ਚਲਾ ਗਿਆ, ਤੂੰ ਮੇਰੇ ਵੱਲ ਆ ਗਿਆ। ਇਹ ਈਦ ਸਾਡੀ ਇਦਾਂ ਲੰਘਦੀ। ਈਦ ਵਾਲੇ ਦਿਨ ਤਾਂ ਮਿੰਟ ਟਾਈਮ ਨਹੀਂ ਹੁੰਦਾ। ਈਦ ਨੂੰ ਸੇਮੀਆਂ ਪਕਾਉਂਦੇ ਆ, ਖੀਰ ਪਕਾਉਂਦੇ ਆ, ਸ਼ੀਰ ਪਕਾਉਂਦੇ ਆ, ਇੱਕ ਲੱਭ ਕੁਸ਼ਾਈ ਇੱਕ ਡਿਸ਼ ਤੁਹਾਨੂੰ ਦੱਸੀ ਸ਼ੀਰੀਂ ਲੱਭੇ ਸ਼ੀਰੀਂ ਲੱਭੇ ਸ਼ੀਰੀ ਉਹ ਬਣਾ ਕੇ ਦਿਖਾਓਗੇ ਇਦਾਂ ਕਿਦੋਂ ਬਣਾ ਲੈਂਦੇ ਆ। ਹਾਂਜੀ ਇਦਾਂ ਦੀਆਂ ਅਸੀਂ ਮਿੱਠੀਆਂ ਛਾਵਾਂ ਪਕਾ ਕੇ ਖਾਂਦੇ ਆ। ਇਹ ਮਿੱਠੀ ਈਦ ਤਾਂ ਹੀ ਇਹਨੂੰ ਸਾਦੇ ਆ। ਅੱਛਾ ਜਿਸ ਤਰ੍ਹਾਂ ਵਿੱਚ ਮਿੱਠਾ ਹੀ ਖਾਣਾ। ਮਕਾਨ ਦੀ ਨੀਂਹ ਹੁੰਦੀ ਆ ਨਾ ਅਹਿਮ, ਹਾਂਜੀ ਇਸ ਤਰ੍ਹਾਂ ਹੀ ਇਹ ਮੰਜੇ ਦਾ ਜੀ ਜਿਹੜਾ ਹੁੰਦਾ ਨਾ, ਸਾਰਾ ਮੰਜਾ ਇਹਦੇ ਤੇ ਹੀ ਚੱਲਦਾ ਵਾ। ਰਾਣਾ ਸਾਹਿਬ ਇੱਥੇ ਆਓ। ਹਾਂ ਜੇ ਇਹ ਠੀਕ ਬਣ ਜੇ ਤੇ ਫਿਰ ਮੰਜਾ ਠੀਕ ਚੱਲੇਗਾ, ਜੇ ਇਹੀ ਠੀਕ ਨਾ ਹੋਵੇ ਹਾਂ ਤੇ ਫਿਰ ਨਹੀਂ ਮੰਜੇ ਦਾ ਜਿਹੜਾ ਮੰਜੇ 'ਚ ਅਸਲ 'ਚ ਸਾਰਿਆਂ ਤੋਂ ਪਹਿਲਾਂ ਇਹ ਮਰਲਾ ਵਾ। ਉਸ ਤੋਂ ਬਾਅਦ ਜਦੋਂ ਫਿਰ ਉਹ ਪਹਿਲੀ ਤਾਣਾ ਪਾਉਂਦੇ ਆ ਨਾ, ਉਹ ਆ। ਤੇ ਆ ਜੀ ਹੁਣ ਇਹਨੂੰ ਕੀ ਕਹਿੰਦੇ ਜਿਹੜਾ ਪਾ ਰਹੇ ਇਹਨੂੰ ਜੀ ਇਹ ਜੀ ਜ਼ਾਹਦ ਅੰਟਾਲ ਸਾਹਿਬ ਆ ਜੀ ਸਾਡੇ ਪਿੰਡ ਦੇ। ਇਸ ਟਾਈਮ ਮੁੰਡਾ ਡਿਊਟੀ ਤੇ ਸੀਗਾ ਤਾਂ ਪੈਂਟ ਬੁਸ਼ਰਟ ਪਾਈ ਆ ਤੇ ਉਦਾਂ ਹੀ ਆ ਗਿਆ ਲੰਘਦਾ ਹੋਇਆ। ਤੇ ਅੰਟਾਲ ਇਹਨਾਂ ਦੀ ਗੋਤ, ਅੰਟਾਲ ਜੱਟ। ਤੁਹਾਡਾ ਪਿਛੋਕੜ ਅੰਬਾਲਾ ਹੀ ਆ ਨਾ? ਇਹ ਵੀ ਅੰਬਾਲੇ ਦੇ ਆ। ਤੁਹਾਡਾ ਪਿੰਡ ਕਿਹੜਾ? ਨਗਲੀ? ਨਗਲ ਦੇ ਰਹਿਣ ਵਾਲੇ, ਨਗਲ ਦੇ ਆ, ਨਗਲੀਏ ਸਾਦੇ। ਨਗਲੀਏ ਇਹਨਾਂ ਦੀ ਅੱਲ ਇੱਥੇ ਆ, ਉਹ ਨਗਲੀਆਂ ਦੇ ਘਰ ਚੱਲਣਾ ਅੱਲ ਆ ਇਹ। ਹਾਂਜੀ ਤੇ ਜਿਉਂਦਾ ਵਸਦਾ ਰਹਿ ਹੈ। ਹਾਂ ਅੱਛਾ ਜੀ ਹੁਣ ਗੱਲ ਕਰਦੇ ਆ ਮੰਜੀ ਦੀ। ਲੈ ਵੀ ਉਹ ਮੁੰਡੇ ਦੋ ਆ ਤੇ ਦੋਵੇਂ ਆਪਦਾ ਜੀ ਲੱਗ ਗਏ ਪਾਣ। ਇਹ ਰੰਗੀਲ ਮੰਜਾ। ਹਾਂਜੀ ਆਹ ਹੈਗਾ ਪੈਂਦੀਆਂ ਵਾਲਾ ਪਾਸਾ। ਇਹਨੂੰ ਮੰਜੀ ਇੱਥੇ ਤੱਕ ਰੰਗ ਹੁੰਦੀ ਹੈ ਤਾਂ ਹੁੰਦੀ ਹੈ ਵੀ ਇਹ ਪਾਸਾ ਨੰਗਾ ਰਹਿੰਦਾ ਨਾ, ਵੀ ਇਧਰੋਂ ਪੈਂਦੀਆਂ। ਉਹ ਪਾਸੇ ਰੰਗੀਨ ਨਹੀਂ ਹੁੰਦਾ। ਉੱਠੀ ਪੁੱਤ ਉੱਥੇ ਰੰਗ ਦਾ ਕਪੜਾ ਚੱਕੀ। ਇੱਥੇ ਸਿਰੇ ਤੱਕ ਉਹ ਸੰਗੇ ਆ ਜਾਣੇ, ਸਿਰੇ ਤੱਕ ਸੰਗੇ ਆ, ਕਿਉਂਕਿ ਉਹ ਨਜ਼ਰ ਆਣਾ ਨਾ। ਤੇ ਇਹ ਮੰਜਾ ਨਾ ਜੀ ਬਹੁਤ ਮਹਿੰਗਾ ਨਹੀਂ ਹੈਗਾ, ਇਹ ਪੂਰੇ ਜੇ ਪੈਸਿਆਂ ਦਾ। ਜਿਹੜੇ ਚੰਗੇ ਇਹ ਪਰ ਹੈ ਕਿੱਕਰ ਦੇ ਲਿਆ, ਕਿੱਕਰ ਦੀ ਲੱਕੜ ਜਿਹੜੀ ਆ ਨਾ, ਇਹਦੇ ਉੱਤੇ ਤੂੰ ਚਾਹੇ ਜਿੰਨਾ ਮਰਜੀ 10 ਬੰਦੇ ਬਹਿ ਜਾਣੇ, ਟੁੱਟਦੀ ਨਹੀਂ। ਹਾਂ ਤੇ ਜਿਹੜੀ ਆ ਨਾ ਦਿਆਰ ਕੈਲ, ਉਹ ਸੋਹਣੀ ਬੜੀ ਲੱਗਦੀ ਆ ਸਰ, ਪਰ ਉਹਦਾ ਜੇ ਕੜਾਕਾ ਪੈ ਗਿਆ ਫਿਰ ਪੈ ਗਿਆ, ਮੋਛਾ ਹੀ ਪੈਂਦਾ, ਮੋਛਾ ਪੈ ਗਿਆ। ਤੇ ਜਿਹੜੀ ਕਿੱਕਰ ਦੀ ਲੱਕੜ ਆ ਬਸ ਇੰਨੀ ਖਿਆਲ ਕਰ ਲਿਓ ਵੀ ਵਾਹੀਂ ਦੇ ਵਿੱਚ ਗੰਢ ਨਾ ਹੋਵੇ। ਤੁਸੀਂ ਇਹਨਾਂ ਦੀ ਸਪੀਡ ਚੈੱਕ ਕਰੋ ਜੀ। ਖਾਲਸਾ ਸਾਹਿਬ ਤੁਸੀਂ ਇੱਥੇ ਆ ਕੇ ਦਿਖਾਓ। ਜਰਾ ਫੋਕਸ ਕਰੋ ਜੀ। ਅੱਛਾ ਉਹ ਉੱਥੋਂ ਵੀ ਕਰ ਦਿੰਦਾ ਉਹਦੇ ਕੋਲ, ਉਹ ਲਾਗੇ ਕਰ। ਇਹ ਮਸ਼ੀਨ ਤਰ੍ਹਾਂ ਹੀ ਚੱਲਦੇ ਆ ਬੰਦੇ ਜਿਹੜੇ ਆ ਨਾ। ਵਾਹ ਜੀ ਵਾਹ। ਵਰਨਾ ਕਈ ਵਾਰੀ ਜੀ ਪਾਉਂਦੇ ਹੋਏ ਘੰਟਾ ਲਾ ਦਿੰਦੇ ਆ। ਨਹੀਂ ਆ ਹੁੰਦੀ ਹੈ ਗੱਲ ਕਾਰੀਗਰੀ ਅਸਲ ਜਿਹੜਾ। ਵਾਹ ਬਈ ਵਾਹ। ਨੂਰ ਅਹਿਮਦ ਸਾਹਿਬ ਕੀ ਬਾਤ।
ਇਹ ਹੈ ਨਾ ਅਸਲ 'ਚ ਮਹਾਰਤ। ਹਾਂਜੀ ਜਦੋਂ ਬੰਦਾ ਮੁਸਲਸਲ ਪ੍ਰੈਕਟਿਸ ਕਰਦਾ ਰਹਿੰਦਾ ਨਾ, ਹਾਂ, ਫਿਰ ਉਹ ਕਾਰੀਗਰੀ ਜਿਹੜੀ ਹੈ ਨਾ ਉਹ ਬੜੀ ਸ਼ਾ ਹੈ। ਇਹ ਹੁਣ ਟਾਈਮ ਹੁੰਦਾ ਸੀ ਜੀ। ਇਹ ਅੱਖਾਂ ਬੰਦ ਕਰਕੇ ਵੀ ਕਰੇ ਕਰਦੇ ਨੇ ਤੇ ਇਹਨੇ ਵੀ ਕਰੇ। ਜਿਵੇਂ ਉਹਦੀ ਸਪੀਡ ਚੱਲਦੀ ਆ ਹਾਂ ਮਸ਼ੀਨ ਤਰ੍ਹਾਂ ਚੱਲ ਹਾਂ, ਮਸ਼ੀਨ ਤਰ੍ਹਾਂ। ਇੱਕ ਟਾਈਮ ਹੁੰਦਾ ਸੀ ਜੀ ਪਿੰਡਾਂ ਦੇ ਵਿੱਚ ਨਾ ਬਾਜੀਗਰ ਆਉਂਦੇ ਸੀ। ਹਾਂ ਬਾਜੀਗਰ ਨੇ ਪਿੰਡ ਦੇ ਗੱਭੇ ਆ ਕੇ ਨਾ ਵੱਡੇ ਬਾਜ਼ਾਰ ਦੇ ਵਿੱਚ ਮਿੱਟੀ ਦੀ ਇਦਾਂ ਢੇਰੀ ਲਾ ਲੈਣੀ, ਟੋਇਆ ਪਟਣਾ, ਸੁਹਾਗਾ ਲੈਣਾ, ਤੇ ਜਦੋਂ ਉਹ ਸੁਹਾਗਾ ਖੜਾ ਕਰਕੇ ਉਹਨੇ ਪਿੱਛੋਂ ਇੰਜ ਸੁੱਡਣੇ ਚੜਾ ਕੇ ਲਗੋਟਾ ਮਾਰ ਕੇ ਦੌੜ ਕੇ ਆਣਾ ਨਾ, ਤੇ ਆ ਕੇ ਉਹਦੇ ਤੋਂ ਉੱਤੋਂ ਕਲਾਬਾਜੀ ਮਾਰਨੀ। ਪਹਿਲਾਂ ਨਾਰਾ ਵੀ ਮਰਵਾਉਂਦੇ ਆ। ਹਾਂ, ਨਾਰਾ ਮਾਰਦੇ। ਹਾਂ, ਨਾਰਾ ਹੀ ਮਾਰਦੇ। ਤੇ ਜਦੋਂ ਕਲਾਬਾਜੀ ਮਾਰਦੇ ਸੀ ਨਾ ਤੇ ਸਾਰੇ ਪਿੰਡ ਦੇ ਤਰਾਹ ਨਿਕਲ ਜਾਂਦੇ ਸੀ। ਪਰ ਉਹ ਕਾਰੀਗਰੀ ਸੀ, ਉਹ ਕਾਰੀਗਰੀ ਸੀ। ਫਿਰ ਸਾਰਾ ਪਿੰਡ ਤਾੜੀਆਂ ਮਾਰਦਾ ਸੀ। ਉਹ ਦੇਖਣ ਨਾਲ ਲੱਗਦਾ ਵੀ ਗਰਦਨ ਭਾਰ ਡਿੱਗੇਗਾ। ਬੰਦਾ ਕਹੂਗਾ ਇਹ ਮਣਕਾ ਲੱਗਾ ਬਣਾਉਣ, ਇਹ ਮਰੂਗਾ ਨਹੀਂ। ਉਹ ਨਾਲ ਨਿਆਣੇ ਵੀ ਲਾਏ ਹੁੰਦੇ ਸੀ ਉਹਨੇ, ਨਿੱਕੇ ਨਿਆਣੇ, ਨਿੱਕੇ ਵੀ। ਉਹ 2-2 4-4 ਹੋਰ ਛੋਟੀਆਂ ਬਾਜ਼ੀਆਂ ਉਹ ਲਾ ਰਹੇ ਸੀ। ਉਹ ਮਾਰਦੇ ਫਿਰੇ ਬਾਅਦ। ਇਹ ਮਾਰਦੇ ਸੀਗੇ। ਫਿਰ ਜਦੋਂ ਉਹ ਉਹਨਾਂ ਦੀ ਕਾਰੀਗਰੀ ਦੇ ਉੱਤੇ ਗੱਲ ਕਿਉਂ ਸੀ ਅਖੀਰ ਦੇ ਉੱਤੇ, ਫਿਰ ਉਹ ਕਹਿੰਦੇ ਸੀ 4 ਪੈਰਾ ਲੈਣਾ। ਹਾਂ, ਫਿਰ ਬਹੁਤ ਉੱਚੀ ਜੀ ਇੱਕ ਹੁੰਦੀ ਸੀ ਕੁਰਸੀ ਜੀ ਬੰਨੀ ਹੋਈ, ਉਹਦੇ ਤੇ ਕਹਿੰਦੇ ਸੀ ਇੱਥੋਂ ਛਾਲ ਮਾਰਨੀਆਂ। ਉੱਥੇ ਛਾਲ ਮਾਰ ਹਾਂ, ਉੱਥੋਂ ਫਿਰ ਲਾਂਦੇ ਸੀ, ਕਹਿੰਦੇ ਸੀ ਇਹਨਾਂ ਨੂੰ ਕੁਝ ਦੇ ਦਵਾ ਕੇ ਲਾਓ ਜਿਹੜਾ ਵਾ ਨਾ। ਇਹ ਉਸ ਟਾਈਮ ਨਾ ਖੇਡਾਂ ਸੀਗੀਆਂ ਬੜੀਆਂ ਸਵਾਦੀ। ਇਹ ਬਾਜੀਗਰ ਆਂਦਾ ਸੀ, ਇੱਕ ਉਹ ਮਦਾਰੀ ਆਂਦੇ ਹੁੰਦੇ ਸੀ, ਕੜਿਆਂ ਦੇ ਵਿੱਚੋਂ ਲੰਘਦੇ ਸੀ, ਬੜੇ ਬੜੇ ਕਰਤਬ ਕਰਕੇ ਦਿਖਾਉਂਦੇ ਸੀਗੇ, ਉਹਨੂੰ ਸਾਦੇ ਸੀ ਤਮਾਸ਼ਾ। ਤੇ ਉਹ ਇੱਕ ਕੜੇ ਜੋ 3-4 ਲੰਘਦੇ ਸੀ ਵਿੱਚੋਂ। ਹਾਂ ਹਾਂ, ਫਸ ਕੇ ਹਾਂ, ਉਹ ਵੀ ਜਦੋਂ ਤੱਕ ਉਹ ਲੰਘ ਨਹੀਂ ਨਾ ਜਾਂਦੇ ਸੀਗੇ ਜਾਨ ਤੇ ਬਣੀ ਰਹਿੰਦੀ ਸੀ ਦੇਖਣ ਵਾਲਿਆਂ ਨੂੰ, ਨੀਰੀ ਆਵਾਜ਼ਾਰੀ। ਤੇ ਇੱਕ ਹੁੰਦੇ ਸੀ ਨਗਲੀਏ। ਨਕਲੀਏ ਜਿਨ੍ਹਾਂ ਚ ਮੋਟਾ ਵਾ, ਨਕਲੀਏ ਨਹੀਂ, ਨਗਲੀਏ ਤਾਂ ਤੁਸੀਂ ਨਕਲੀਏ। ਉਹ ਨਕਲ ਕਰਦੇ ਸੀ। ਆਏ ਹਾਏ ਹਾਏ ਹਾਏ, ਮੈਂ ਕਹਿੰਦਾ ਕੀ ਬਾਤ। ਇੱਕ ਬਰੂਪੀਏ ਹੁੰਦੇ ਸੀ ਜਿਹੜੇ ਕੁਛ ਤੋਂ ਕੁਛ ਬਣ ਕੇ ਆ ਜਾਂਦੇ ਸੀ ਬਰੂਪੀਆ ਆ ਕੇ। ਉਹ ਸਾਡੇ ਨਾਲ ਹੋਈ ਜੀ ਇੱਥੇ, ਉਹ ਥਾਣੇਦਾਰ ਬਣ ਕੇ ਆ ਗਿਆ। ਅੱਛਾ, ਹਾਂ, ਵਰਦੀ ਪਾਈ ਹੋਈ ਉਹਨੇ, ਥਾਣੇਦਾਰ ਬਣ ਕੇ ਆ ਗਿਆ। ਤੇ ਇੱਕ ਵਾਰੀ ਤਾਂ ਉਹਨੇ ਤਰਾਂ ਕੱਢਦੇ ਨਾ, ਉਹਨਾਂ ਵੀਡੀਓ ਬਣਾਈ ਤੇ ਪੁੱਛ ਲੈਣੇ ਤੁਹਾਨੂੰ। ਹਾਂ, ਬੋਲਦਾ ਵੀ ਨਹੀਂ, ਉਹ ਵੀਡੀਓ ਤੋਂ ਪਹਿਲਾਂ ਦੀ ਗੱਲ ਹੈ। ਹਾਂ, ਇੱਥੇ ਬੈਠਾ ਤਾਇਆ ਵੀ ਬੈਠਾ। ਇੱਕ ਵਾਰੀ ਤਾਂ ਆ ਕੇ ਜਦੋਂ ਉਹਨੇ ਦਾਬਾ ਧੜਕਾ ਮਾਰਿਆ ਨਾ, ਬੜਾ ਪੂਰ ਜੋਰ ਬਈ ਜਿਹੋ ਜਿਹਾ ਹੋਣਾ ਹੋ ਜੋ ਵੀ, ਇੱਕ ਵਾਰੀ ਚੌਕਸ ਹੋ ਜੋ। ਤੇ ਉਹ ਇੱਕ ਵਾਰੀ ਸਾਡੇ ਤਾਂ ਮੂੰਹ ਲਾਲ ਹੋ ਗਏ। ਫਿਰ ਯਕਦਮ ਉਹਨੇ ਨਾ ਇਦਾਂ ਕਰਕੇ ਚਮੋਟਾ ਕੱਢ ਲਿਆ। ਡੀਐਸਪੀ ਸਾਹਿਬ, ਮੈਂ ਕਿਹਾ ਪਰਜਾ ਦੀ ਕਹਿ ਰਿਹਾ। ਹਾਂ, ਸਦਾ ਭਾਗ ਲੱਗੇ। ਉਹਨੇ ਆ ਕੇ ਦਫਾ ਦਸੀ, ਫਲਾਣੀ ਦਫਾ ਦੇ ਤਹਿਤ ਤੁਹਾਨੂੰ ਇੱਥੇ ਤੁਸੀਂ ਬੈਠੇ, ਤੁਸੀਂ ਪੈਰਾਂ 'ਚ ਜੁੱਤੀ ਨਹੀਂ ਪਾ ਸਕਦੇ, ਬਸ ਹਿਲ ਨਹੀਂ ਸਕਦੇ ਸੀ। ਬਸ ਦਫਾ ਦੱਸ ਕੇ ਡਰਾਤਾ ਉਹਨੇ। ਤੇ ਉਹ ਬਾਬਾ ਕਿਆ ਰੌਣਕਾਂ ਹੁੰਦੀਆਂ ਸੀ। ਤੇ ਅੱਜ ਵੀ ਪਿੰਡਾਂ 'ਚ ਸ਼ੁਕਰ ਆ, ਬੜੀਆਂ ਰੌਣਕਾਂ। ਹਾਂ, ਰੌਣਕਾਂ ਅੱਜ ਵੀ ਹੈਗੀਆਂ। ਹਾਂ, ਤੁਸੀਂ ਹੁਣ ਕਰੋ ਗੱਲ, ਕੋ ਮੈਨੂੰ ਸਾਹ ਕਢਾਓ। ਆਹੋ, ਤੇ ਹੁਣ ਸਾਂਝ ਜੀ ਜਿਹੜਾ ਵਾ ਪੈ ਗਿਆ ਵਾ। ਹੁਣ ਇਸ ਤੋਂ ਬਾਅਦ ਉਹ ਜਦੋਂ ਸ਼ੁਰੂ ਕਰਨਗੇ ਤਾਣਾ ਜਿਹੜਾ ਨਾ, ਜੀ ਇੱਕ ਹਜੇ ਪੂਰਾ ਨਹੀਂ ਪੂਰਾ ਕਰ ਦੇਣਾ। ਅੱਛਾ, ਹੁਣ ਲੱਗਿਆ ਠੀਕ ਹੈ। ਸਮਝ ਇਹਨੂੰ ਤਾਂ ਨਹੀਂ ਕਹਿੰਦੇ ਯਾਰ। ਹੈ ਆ ਜੀ ਨਹੀਂ ਹੈਗਾ। ਓਹੋ, ਮਾਫੀ ਦੇ ਦਿਓ। ਕੜਾ ਵਾ, ਕੜਾ ਪਾ ਰਿਆ ਯਾਰ। ਜੇ ਤੂੰ ਹੀ ਨੂਰ ਅਹਿਮਦ ਦੱਸ ਦੇ, ਉਦੋਂ ਦਾ ਪੌਣਾ ਘੰਟਾ ਹੋ ਗਿਆ। ਅਸੀਂ ਜੀ ਕਰੀਏ ਜੀ ਤਾਂ ਯਾਰ ਅਜੇ ਪੈਣਾ ਯਾਰ। ਕੀ ਹੋ ਗਿਆ ਜ਼ਾਹ, ਤੂੰ ਨਾ ਸਾਡੀ ਅਕਲ ਮਾਰਤੀ। ਇਹ ਜੀ ਕੜਾ ਪਾ ਰਿਆ ਮੁੰਡਾ, ਇਹ ਕੜਾ ਪਾ ਰਿਆ। ਹਾਂ, ਇਹ ਮਾਫੀ ਦੇ ਦਿਓ, ਗਲਤੀ। ਪਾਣੀ ਤਾਂ ਪਿਆ ਯਾਰ ਬਰਾਬਰ ਜੀ ਤੋਂ ਪਹਿਲਾਂ ਉਹ ਇਦਾਂ ਪਹਿਲੀ ਜਿਹੜਾ ਨਾ ਪਹਿਲਾਂ ਪਾਉਂਦੇ ਆ ਨਾ ਤਾਣਾ ਜਿਹੜਾ ਕਹਿੰਦੇ ਮੇਰਾ ਜੀ ਕੱਚਾ ਹੋ ਰਿਹਾ। ਇਹ ਕੜਾ ਵਾ। ਇਹ ਤੇ ਇੱਥੇ ਆਏਗਾ ਨਾ ਸਾਈਡਾਂ ਤੇ, ਇਸ ਜਗ੍ਹਾ ਤੇ ਆਣਾ ਕਿ ਨਹੀਂ? ਜੀ ਬਿਸਮਿਲ੍ਲਾ, ਹਾਂ ਜੀ ਬਿਸਮਿਲ੍ਲਾ। ਜੀ ਬਿਸਮਿਲ੍ਲਾ। ਜੀ ਆਇਆਂ ਨੂੰ, ਘਰ ਦਾ ਜੀ ਆ, ਉਹ ਜੀ ਆ। ਇਹ ਉਹ ਜੀ ਨਹੀਂ ਹੈ, ਜੀ ਹੈ ਦੇਲਾ। ਓ ਹੋ ਜੀ ਕੱਚਾ ਹੋ ਰਿਹਾ। ਹਾਂ ਵੀ ਇਹ ਮੰਜੇ ਦਾ ਦਿਲ ਆ, ਉਹਦੇ ਗਿਰਦੀ ਸਾਰਾ ਮੰਜਾ ਘੁੰਮਦਾ। ਜਿੱਦਾਂ ਜੇ ਕਿਸੇ ਦਿਲ ਬੰਦੇ ਦਾ ਬੰਦ ਹੋ ਜਵੇ ਹਾਂ, ਤਾਂ ਬੰਦਾ ਗਿਆ। ਜੀ ਕੱਟ ਤੇ ਜੀ ਤੋਂ ਬਗੈਰ ਬੰਦਾ। ਜੀ ਨੂੰ ਕੱਢ ਦਿਓ, ਮੰਜਾ ਸਾਰਾ ਜਿਹੜਾ ਵਾ ਨਾ। ਇਹ ਦਿਲ ਹੈਗਾ ਬਸ। ਇਹ ਰੀੜ ਦੀ ਹੱਡੀ ਆ ਕੜਾ ਜਿਹੜਾ ਵਾ। ਬੱਚੇ ਗਲਾਸ ਹੋ ਲੈ ਕੇ। ਹੂੰ, ਆ ਸਾਵਲ ਪੁੱਤ ਪਲਾ ਪਾਣੀ। ਤੂੰ ਨਾੜ ਨਾ ਚੜਾ ਲਈ ਮੂੰਹ ਦੀ, ਅੰਗਰੇਜ਼ੀ ਬੋਲਦਾ। ਫਿਰ ਚਮਚੇ ਨਾਲ ਹੀ ਮੂੰਹ ਖਿਲਾਉਂਦੇ ਆ। ਹਾਂਜੀ, ਹਾਂ, ਅਵੈੜੀ ਦਾ ਨਾਂ ਰੱਖਿਆ ਪਾਰੋ। ਪਾਰੋ, ਹਾਂ ਪਾਰੋ ਮੇਰਾ ਪੁੱਤ। ਜਿਹੜੀ ਆਈ ਤੇਰੇ ਕੋਲ ਗਾਇ। ਹਾਂ, ਇਹ ਉਹੀ ਚੋਲਸਤਾਨੀ। ਹਾਂ, ਚੋਲਸਤਾਨ। ਪਾਰੋ ਉੱਥੇ ਦੇਖ, ਉੱਤੇ ਵਿੱਚੋਂ ਪਰਾਂ ਨੂੰ ਆ ਪਾਰੋ। ਪਾਰੋ ਮੇਰੇ, ਇਹ ਮੇਰੀ ਪਾਰੋ ਆ ਜੀ। ਤੇ ਹੁਣ ਇੱਕ ਵਾਰੀ ਬਟਨ ਦੱਬ ਲੈਂਦਾ ਚਾਹ। ਆ ਜੀ ਤਈਅਬ ਇੱਧਰ ਲੱਗਾ ਹੋਇਆ, ਉਧਰ ਨੂਰ ਅਹਿਮਦ ਲੱਗਾ ਹੋਇਆ। ਅੱਛਾ, ਨੂਰ ਅਹਿਮਦ ਨੇ ਗੱਲ ਪੁੱਛੀ ਆ ਜੀ। ਉਹ ਕਹਿੰਦਾ ਵੀ ਹੁਣ ਟਾਈਮ ਆ
ਦੱਸੋ ਡਾਉਣੀ ਕਿੰਨੀ ਰੱਖਣੀ ਹੈ? ਹਾਂ ਡਾਉਣੀ ਸਾਦੇ ਆ ਪੈਂਦ ਨੂੰ, ਵੀ ਪੈਂਦ ਕਿੰਨੀ ਰੱਖਣੀ ਹੈ। ਇਹਨੂੰ ਜਿੱਥੇ ਤੋੜ ਕੇ ਕਰ ਦਾਂਗੇ ਉੱਥੇ ਹੋ ਜੂ। ਇਹ ਆਪਣੇ ਹਿਸਾਬ ਨਾਲ ਰੱਖਦੇ ਕਿੰਨੀ ਕੁ ਹੁੰਦੀ, ਐਡੀ ਕੁ ਬੜੀ ਹੈ। ਅਸੀਂ ਨਾ ਜੀ ਵਾਣ ਲੈ ਕੇ ਆਏ ਆ ਮੁੰਜ ਦਾ, ਇੱਕ ਬੜੀ ਮਸ਼ਹੂਰ ਥਾਂ, ਫਿਰ ਉਦੋਂ ਜਾਵਾਂਗੇ ਤੁਹਾਨੂੰ ਦਿਖਾਵਾਂਗੇ ਵੀ। ਉੱਥੋਂ ਲੈ ਕੇ ਆਏ ਆ ਅਸੀਂ, ਲਿਆਏ ਆ 16 ਸਿਰ। 16 ਸਿਰ ਆ 4 ਮੰਜਿਆਂ ਦਾ, 4 ਸਿਰ 1 ਮੰਜ ਦਾ। ਇਹ ਨੂਰ ਅਹਿਮਦ ਪੂਰਾ ਆ ਜਾਊਗਾ? ਕਹਿੰਦਾ ਆ ਜਾਊਗਾ, ਪੂਰਾ ਆ ਜਾਊਗਾ। ਤੇ ਜਿਹੜੀ ਅਸੀਂ ਰਾਣਾ ਸਾਹਿਬ ਦਾ ਦਿਖਾਓ, ਪੈਂਦ ਦਿਖਾ ਦਿਓ। ਪਹਿਲੇ ਸਣ ਦੀ ਹੁੰਦੀ ਸੀ ਪੈਂਦ ਵੀ। ਹਾਂ ਆ ਪੈਂਦ, ਇਹ ਕਾਦੀ ਹੈ? ਇਹ ਤਾਂ ਹੁਣ ਸੂਤ ਜਿਹਾ, ਮੰਜਾ ਡੈਮੇਜ ਕੀ ਗੱਲ ਹੋਈ? ਇਹ ਗਾਠੀ ਇਹਦੀ ਹਾਂ ਉਹਦੇ ਦੀ ਪਰਲੇ ਦੀ ਵੀ ਨਹੀਂ, ਪਰਲੇ ਦੀ ਵੀ ਨਹੀਂ ਹੈ ਜਿਹੜਾ ਨਾ ਨਾ ਕੁਛ ਨਹੀਂ ਹੁੰਦਾ। ਹਾਂ ਇਹ ਕੁਛ ਨਹੀਂ ਹੁੰਦਾ। ਇਹ ਕਿੱਕਰ ਆ ਬਾਬਾ, ਕਿੱਕਰ ਆ ਇਹ। ਉਹ ਭਾਈ ਉਹ ਪਰਲੀ ਵੀ ਜਿਹੜੇ ਮੰਜਾ ਆਪ ਨਹੀਂ ਗਏ ਲੈਣ ਤੁਸੀਂ ਮੰਜੇ ਜਦੋਂ ਗਏ ਆ? ਉਹ ਜਿਹੜੇ ਮੈਂ ਕਹਿ ਕੇ ਆਇਆ ਤੇ ਮਗਰੋਂ ਘਲਾ ਦਿੱਤੇ। ਨਹੀਂ ਨਹੀਂ ਆ ਇਹਦੀ ਵੀ ਬਾਈ ਕੋਈ ਨਹੀਂ, ਉਹ ਪਰਲੇ ਦੀ ਵੀ, ਪਰਲੀ ਦੀ ਵੀ ਨਹੀਂ ਹੈ। ਕੋਈ ਨਹੀਂ ਕਿਤੇ ਨਹੀਂ ਜਾਂਦੇ। ਦਬਲਾ ਬਟਨ ਯਾਰ, ਇਹ ਤਾਂ ਮੰਜਿਆਂ ਦੀ ਬਦਗੋਈ ਲੱਗ ਗਈ। ਇਹ ਪੁੱਛ ਵੀ ਆ ਟਾਕੀ ਕਿਉਂ ਲਪੇਟ ਰਹੇ ਆ ਇਹਦੇ ਜਿਹੜਾ? ਅੱਛਾ ਇਹ ਤਾਂ ਤੁਸੀਂ ਵੀ ਪੁੱਛ ਲੈਣਾ। ਇਹ ਜੀ ਟਾਕੀ ਨੂਰ ਅਹਿਮਦ ਸਾਹਿਬ ਕਿਉਂ ਲਪੇਟ ਰਹੇ? ਇਹ ਭਾਈ ਜੀ ਸਿਰਫ ਪੈਨ ਹੁੰਦੀ ਇੱਥੇ ਜੀ। ਹਾਂ ਤੁਸੀਂ ਰਾਣਾ ਸਾਹਿਬ ਕਰੋ ਗੱਲ ਇਹਨੂੰ। ਅੱਛਾ ਜੀ ਦੱਸੋ ਇਹ ਇੱਥੇ ਕਿਉਂ ਲਪੇਟ ਰਹੇ? ਇਹਦਾ ਫਾਇਦਾ ਹੁੰਦਾ ਜੀ, ਇੱਥੇ ਪੈਨ ਹੁੰਦੀ ਹੈ, ਜਿਸ ਪੈਨ ਖਿੱਚੀ ਦੀ ਹੈ ਨਾ, ਉਹ ਬਾਂਹ ਨੂੰ ਖਿੱਚ ਪੈਂਦੀ, ਬਾਂਹ ਟੁੱਟ ਜਾਂਦਾ। ਟਾਕੀ ਬੈਠਨੇ ਪੈਨ ਖਿੱਚਣੇ, ਉਹ ਸਿਰਫ ਟਾਕੀ ਨੂੰ ਮਸਲਾ ਬਣਦਾ, ਇਸ ਲਈ ਇਹ ਮਜ਼ਬੂਤੀ ਹੈ। ਹਾਂ ਮਜ਼ਬੂਤੀ, ਕੜੇ ਦੀ ਮਜ਼ਬੂਤੀ ਜਿਹੜੀ ਆ ਨਾ, ਕਿਉਂਕਿ ਉਹ ਹੁੰਦੀ ਰੱਸੀ, ਉਹ ਰੱਸੀ ਇੱਕ ਦੀ ਕੱਟੀ ਜਾਏ ਤੇ ਫਿਰ ਸਾਰੀ ਨਾ ਟੁੱਟ ਸਕਦੀ ਆ। ਇਹ ਟੁੱਟ ਗਿਆ ਤਾਂ ਸਮਝੋ ਫਿਰ ਮੰਜੇ ਇਹ ਦਾ ਕਿਸਮ ਦੀ ਇੱਟਾਂ ਦੇ ਉੱਪਰ ਪਲਸਤਰ ਨਹੀਂ ਜਿਸ ਤਰ੍ਹਾਂ ਹੁੰਦਾ, ਇਹਦੇ ਬਾਣ ਦੇ ਉੱਪਰ ਟਾਕੀ ਲਪੇਟ ਦਿੰਦੇ ਤਾਂ ਕਿ ਮਜ਼ਬੂਤੀ ਜਿਹੜੀ ਹੈ ਨਾ ਕਾਇਮ ਰਹੇ। ਇਹ ਰਾਣਾ ਸਾਹਿਬ ਇਹ ਕੜਾ ਹੋ ਗਿਆ ਤੇ ਇਹਦਾ ਵੀ ਨਾਂ ਹੋਇਆ ਕੋਈ? ਇਹ ਸੋਟੀ ਹੁੰਦੀ ਜੀ, ਇਹਨਾਂ ਦਾ ਬੱਟਾ ਚਾੜੀ ਦਾ। ਹਾਂ ਡੰਡਾ ਹਾਂਜੀ ਡੰਡਾ ਵੀ ਸਾਦੇ ਇਹਨੂੰ ਉਦੋਂ ਕੁਝ ਸੱਦ ਰਿਹਾ ਸੀ ਉਹ। ਉਹਨਾਂ ਦੀ ਜ਼ਬਾਨ ਚ ਕਿਸੇ ਜਿੱਥੇ ਸਫਾ ਸੁਫਾ ਵਾਲੇ ਸੀ ਨਾ ਜਿਹੜੇ ਆ। ਨਹੀਂ ਹਾਂ ਮਨੀਰਾ, ਹਾਂ ਬਸ਼ੀਰ ਬਸ਼ੀਰ ਨੇ ਤਾਂ ਦੱਸਿਆ ਸੀ ਕੁਝ। ਹਾਂ ਲੇਕਿਨ ਹੁਣ ਨਹੀਂ ਜ਼ੇਨ ਚ। ਚਲੋ ਕਰੋ ਗੱਲ। ਬਹਰਹਾਲ ਇਹ ਤਾਂ ਹੈ, ਇਹਦੇ ਨੂੰ ਕੱਸਣ ਲਈ ਜਿਹੜਾ ਨਾ ਕੰਮ ਆਉਂਦੀ ਹੈ। ਤੇ ਹੁਣ ਅਸਲ ਚ ਉਹ ਅਸੀਂ ਪਹਿਲੇ ਨਾ ਰਵਾਨੀ ਚ ਜੀ ਬੋਲ ਗਏ ਕੜਾ ਵਾ, ਤੇ ਹੁਣ ਜੀ ਪੈਣਾ। ਬਸ ਕਿੱਡਾ ਸੋਹਣਾ ਲੱਗ ਰਿਹਾ ਇੱਥੇ। ਉਹ ਅੰਦਰ ਚਲਾ ਗਿਆ। ਹਾਂ ਬਸ ਦੁਆ ਕਰਿਓ ਇਹ ਆਂਡੇ ਦੇਣਗੇ, ਰੱਬ ਵਧਾਵੇ ਇਹਨਾਂ ਨੂੰ, ਵਾਧਾ ਹੋ ਜੂ। ਮੇਰੇ ਵਾਲੇ ਨੇ ਅੰਡੇ ਤਾਂ ਤੇਰੇ ਕਿਹੜੇ ਕਹਿੰਦੇ ਉਹ ਕਿਸੇ ਦੇ ਕਹਦੇ ਇਹਦੇ ਸਾਡੇ ਆ ਇਹ। ਹਾਂ ਕੋਈ ਕੱਲ ਨੂੰ ਕਹਦੇ ਨਾ ਵੀ ਮੈਂ ਲੈ ਜਾ। ਆਹੋ ਇਹਦੇ ਆਹੋ ਤੇਰਾ ਨਾ ਤੂੰ ਸ਼ਾਮ ਨੂੰ ਬਾਲਟੀ ਲਿਆ ਕੇ ਚੋ ਲਿਆ ਕਰੇ, ਤੂੰ ਲੈ ਜਾ ਕੇ। ਹਾਂ ਵੀ ਜਿਹੜਾ ਤੋਤੀ ਦੁੱਧ ਦਊਗੀ ਨਾ ਉਹ ਤੂੰ ਲੈ ਜਾ ਕੇ। ਹਾਂ ਵੀ ਦਾਣੇ ਪਾਣੀ ਸਾਰੀ ਦਿਹਾੜੀ ਅਸੀਂ ਪਾਉਂਦੇ ਆ, ਇਹ ਜਿਹੜਾ ਆਂਦਾ ਨੂੰ ਕਹਿੰਦਾ ਉਹ ਜੋੜਾ ਮੇਰਾ ਜੀ। ਲੈ ਸਵੇਰ ਤੋਂ ਤੂੰ ਇਹਨੂੰ ਕਹਿਣਾ ਵੀ ਪਾਣੀ ਭਾਈ ਆਪਣੇ ਦਾਣਾ ਪਾਣੀ ਆਪਣੇ ਪਾਣੀ। ਤੇ ਚਕੋਰਾਂ ਦਾ ਦੀ ਅਸੀਂ ਥਾਂ ਬਦਲਤੀ, ਹੇਠਲਾ ਖੁੱਡਾ ਸੀ ਚਕੋਰਾਂ ਨੂੰ ਦੇ ਦਿੱਤਾ, ਨਹੀਂ ਉਹ ਠੀਕ ਆ। ਤੇ ਉਹ ਹੁਣ ਇਹਦੇ ਚ ਰਾਜੀ ਵੀ ਆ, ਤੇ ਅੱਲਾ ਕਰੇ ਰਲ ਜਾਣਗੇ ਤੇ ਹੁਣ ਆਂਡੇ ਦੇਣਗੇ। ਤੇ ਕਬੂਤਰ, ਉਹ ਮੱਟੀ ਚਾਹੀਦੀ ਹੁੰਦੇ ਆ। ਤਿੱਤਰ ਛੱਡ ਦੇ ਤਿੱਤਰ, ਉਹ ਇੱਥੇ ਖੇਡਣਗੇ। ਅੱਛਾ ਕਬੂਤਰ ਅਡਾਰੂ ਹੋ ਗਏ ਆ ਬੱਚੇ। ਲਾ ਲਓ ਇੱਥੇ ਲਾ ਲਓ। ਬੱਚੇ ਮੈਂ ਕਿਹਾ ਕਬੂਤਰਾਂ ਦੇ ਜਿਹੜੇ ਆ, ਹਾਂਜੀ ਉਹ ਹੁਣ ਇੱਥੇ ਵਿੱਚ ਕੋਈ ਨਹੀਂ। ਹਾਂ ਉਹ ਤਾਂ ਹੁਣ ਕਬੂਤਰ ਉੜਦੇ ਆ ਪੂਰੇ। ਜੇ ਮੈਂ ਇਹਦੇ ਬਾਅਦ ਮੱਟੀ ਪਾਈ, ਥੱਲੇ ਮੱਟੀ ਨਹੀਂ ਦਿੰਦੀ। ਮਿੱਟੀ ਪਾਵਾਂਗੇ। ਹਾਂ ਹਾਂ ਕਬੂਤਰ ਇੱਧਰ ਫਿਰਦੇ। ਅੱਛਾ ਖਾਲਦ ਸਾਹਿਬ ਇਦਾਂ ਇੱਕ ਵਾਰੀ ਤਾਂ ਨੂੰ ਦਿਖਾਇਓ। ਸਾਡੀ ਦਿਲ ਇਹ ਆ, ਸਲਾਹ ਦਿਓ ਵੀ ਜਿਹੜਾ ਆਹ ਤੋਤਿਆਂ ਦਾ ਪਿੰਜਰਾ ਨਾ, ਮੇਰੀ ਸਲਾਹ ਵੀ ਇਹਨੂੰ ਇੱਥੇ ਕੜਾ ਦਈਏ। ਹੈ ਹਾਂ ਇੱਥੇ ਕੜਾ ਦਈਏ, ਸੰਗਲੀਆਂ ਪਾ ਦੇ, ਤੇ ਉਹ ਫਿਰ ਉਹਨਾਂ ਨੂੰ ਇਦਾਂ ਹੀ ਲੱਗੂਗਾ ਜਿਵੇਂ ਅਸੀਂ ਹਵਾ 'ਚ ਅਸੀਂ ਬੂਟੇ ਤੇ ਬੈਠੇ ਆ। ਬੂਟੇ ਦੇ। ਬੂਟੇ ਤੋਂ ਯਾਦ ਆ ਚਾਚਾ ਬੂਟਾ ਨਹੀਂ ਆ, ਚਾਚਾ ਬੂਟਾ ਨਹੀਂ ਆ, ਹਾਂ ਬੋਲੋ ਪਤਾ। ਟੈਲੀਫੋਨ ਕਰ ਦੇ। ਤੇ ਉਹ ਜੀ ਲੱਗੇ ਪਾਣ ਮੰਜੇ ਦਾ। ਆ ਦੇਖੋ ਜੀ ਤਿੱਤਰ ਆ ਤਿੱਤਰ ਇੱਧਰ ਲਿਆ ਨਾ। ਐਸੇ ਛੱਡ ਦੇ। ਇਹ ਨਹੀਂ ਜਾਂਦੇ ਕਿੱਥੇ ਲੈ ਕੇ ਚੱਲੇ? ਤੂੰ ਤੇ ਸਕੂਲੇ ਲੈ ਕੇ ਚੱਲਿਆ, ਦੋਵਾਂ ਨੂੰ ਕੱਛਾਂ ਚ ਲੈ ਲਿਆ। ਕਿੱਧਰ ਗਏ? ਲੈ ਇਦਾਂ ਹੀ ਫਿਰੀ ਜਾਂਦੇ ਆ। ਤੇ ਇਹ ਹੁਣ ਆਪਣਾ ਚੁਗਣਗੇ ਸਾਰੀ ਦਿਹਾੜੀ, ਇਹ ਜਾਂਦੇ ਨਹੀਂ ਵਿਚਾਰੇ, ਸ਼ਾਮ ਨੂੰ ਆਪਣੇ ਖੁੱਡੇ 'ਚ ਵੜ ਜਾਣਗੇ। ਤੇ ਇਹ ਵੀ ਉਮੀਦ ਆ ਵੀ ਇਹ ਆਂਡੇ ਦੇਣਗੇ ਤੇ ਵਾਧਾ ਹੋ ਜੂਗਾ। ਇਹ ਤਾਂ ਨਾਲ ਬੰਦੇ ਦੇ ਟੁਰਦੇ ਫਿਰਦੇ ਆ, ਜਦੋਂ ਤੁਸੀਂ ਅਗਰ ਜੇ ਹਾਂਜੀ ਬਹੁਤਾ ਬਹੁਤ ਪਿਆਰ ਵਾਲਾ ਜੀ ਆ। ਮੈਂ ਤਾਂ ਕਿਹਾ ਸੀ ਰਾਣਾ ਸਾਹਿਬ ਨੂੰ ਵੀ ਚਕੋਰਾ ਵੀ ਛੱਡ ਕੇ ਦੇਖੀਏ। ਨਾ ਅੱਛਾ ਫੜ ਕੇ ਦੇਖ। ਇਹ ਨਿਕਲਉਂਦੇ ਹੈ। ਅੱਛਾ ਵੈਸੇ ਯਾਰ ਆ ਪਿੰਜਰਾ ਇਹਦੇ ਉੱਤੇ ਤਾਂ ਬੜਾ ਫਿੱਟ ਆ ਨਾ। ਹਾਂ ਇੱਥੇ ਇਹਦੇ ਉੱਤੇ ਰੱਖਿਆ ਜੀ। ਬਰੀਕ ਸੰਗਲੀਆਂ ਲੈ ਕੇ ਨਾ, ਬਰੀਕ ਬੜਾ ਖੂਬਸੂਰਤ ਲੱਗੇਗਾ। ਹਾਂ ਚਲੋ ਯਾਰ ਉਹ ਜੀ ਦਾ ਜਿਹੜਾ ਨਾ ਅੱਛਾ
ਆਓ ਹੋਰਾਂ ਦੀ ਖਾਵਾਂ ਖੁੱਡਾ ਖੋਲ ਕੇ ਨਾ ਖੋਲੀ ਨਾ ਨਾ ਛੱਡੀ ਨਾ। ਤਾਂ ਹੁਣ ਆਏ ਆ ਅਸੀਂ ਜੀ ਦੇ ਉੱਤੇ, ਹਾਂ ਨਾਲੇ ਨੂਰ ਅਹਿਮਦ ਸਾਹਿਬ ਨੂੰ ਤੈਨੂੰ ਕੰਮ ਤਾਂ ਨਹੀਂ ਕਰਨ ਦਿੰਦੇ ਸੀ। ਕੋਈ ਮਸਲਾ ਨਹੀਂ। ਤੂੰ ਕਰੀ ਜਾ ਆਪਣਾ ਨਾਲ, ਤੈਨੂੰ ਰਾਣਾ ਸਾਹਿਬ ਗੱਲਬਾਤ ਕੋ ਪੁੱਛ ਲਿਆ ਕਰਨਗੇ, ਦੱਸ ਦਿਆ ਕਰੀ ਤੇ ਨਹੀਂ ਤੇ ਤਾਂ ਜੀ ਪੈ ਗਿਆ। ਲਓ ਜੀ ਪੈੜਾ ਪਿਆਜ਼ ਦਿਖਾਈ ਇੱਧਰ। ਫਿਆਜ਼ ਨੰਬਰਦਾਰ ਸਾਹਿਬ ਜੀ ਕਜਵਾਣੀ 455 ਤੋਂ ਫਿਆਜ਼ ਬਲੋਚ ਨੰਬਰਦਾਰ ਸਾਹਿਬ ਅਸਲਾਮ ਵਾਲੇਕੁਮ। ਇੱਥੇ ਇੱਥੇ ਆ ਕੇ ਇਹਨਾਂ ਦਾ ਪੈੜਾ ਪਿਆ ਜੀ। ਜੇ ਮੰਜਾ ਚੰਗਾ ਹੋਣਾ ਗਿਆ ਤੇ ਬਚ ਗਿਆ, ਜੇ ਚੰਗਾ ਨਾ ਹੋਣਾ ਗਿਆ ਤੇ ਫਿਰ ਤੈਨੂੰ ਬਲੂਤੇ ਜਾਣ। ਨਹੀਂ ਜੀ ਫਿਆਜ਼ ਦੀ ਨਾ ਇੱਕ ਹੈਗੇ ਆਪਣੇ ਵਲਾਗ ਦੇਖਦੇ ਆ ਗੋਂਦਲ ਸਾਹਿਬ, ਅਰਸ਼ਦ ਗੋਂਦਲ ਨਿਊਯਾਰਕ, ਉਹਨਾਂ ਨੇ ਬੜੀ ਤਾਰੀਫ ਕੀਤੀ ਵੀ ਕਹਿੰਦੇ ਉਹ ਬੰਦਾ ਛੋਟੀ ਜੀ ਦਾੜੀ ਵਾਲਾ ਨਾ ਜਿਹੜਾ ਚੁੱਪ ਹੀ ਬੈਠਾ ਰਹਿੰਦਾ ਵਾ। ਹਾਂ ਇਹ ਜੀ ਇਹ ਮੇਰਾ ਜੀ ਨਿਕਲਾ ਤੋਂ ਬੇਲੀ ਆ ਫਿਆਜ਼ ਬਲੋਚ, ਭਰਾਵਾਂ ਵਰਗਾ ਯਾਰ ਆ। ਤੇ ਜਦੋਂ ਵੀ ਕਿਤੇ ਲੋੜ ਹੋਈ ਆ ਪਹਿਲੀ ਸਫ ਦੇ ਵਿੱਚ ਖਲੋਂਦਾ। ਇਹ ਇੱਕੋ ਇੱਕ ਆ ਮਾਂ ਪਿਓ ਦਾ, ਇੱਕੋ ਇੱਕ ਆ। ਤੇ ਮਾਂ ਪਿਓ ਰੱਬ ਨੂੰ ਪਿਆਰੇ ਹੋ ਗਏ, ਜ਼ਿਮੀਦਾਰ ਆ ਤਕੜਾ, ਰੱਬ ਨੇ ਜਦਾਦ ਦਿੱਤੀ ਨੰਬਰਦਾਰ, ਤੇ ਇਹ ਆਪਣੀ ਪੂਰੀ ਜ਼ਿੰਮੇਵਾਰੀ ਘਰ ਦੀ ਵੀ ਇਹਦੀ। ਹਾਂਜੀ ਤੇ ਆਪਣਾ ਹਾਂ ਯਾਰੀ ਦੋਸਤੀ ਵੀ ਨਿਭਾਉਂਦਾ। ਨਹੀਂ ਇਹ ਸਟੈਂਡ ਬਾਈ ਸਾਡਾ ਜਿਸ ਤਰ੍ਹਾਂ ਵਿਕਟ ਕੀਪਰ ਨਹੀਂ ਹੁੰਦੇ, ਖਾਲਦ ਤੋਂ ਬਾਅਦ ਦੂਸਰਾ ਫਿਰ ਸਾਡਾ ਕੈਮਰਾਮੈਨ ਵੀ, ਬਲਕਿ ਅਵਲੀਨ ਕੈਮਰਾਮੈਨ ਇਹੀ ਆ। ਵਿਕਟ ਕੀਪਰ ਦੀ ਐਸੀ ਪੋਜੀਸ਼ਨ ਹੁੰਦੀ ਹੈ ਉਹ ਕਦੇ ਵੀ ਰਿਲੈਕਸ ਨਹੀਂ ਹੋ ਸਕਦਾ। ਨਹੀਂ ਨਹੀਂ ਹਾਂ ਹਰ ਟਾਈਮ ਅਲਰਟ ਆਓ। ਤੇ ਨਿੱਕੀ ਉਮਰ 'ਚ ਜ਼ਿੰਮੇਵਾਰੀ ਪੈ ਗਈ ਤੇ ਆਪਣੀ ਜ਼ਿੰਮੇਵਾਰੀ ਸੋਹਣੀ ਨਿਭਾ ਰਿਹਾ। ਹਾਂ ਹੁਣ ਅਗਲੇ ਸਾਲ ਨੂੰ ਇਹਦਾ ਵਿਆਹ। ਅੱਛਾ ਹਾਂ ਵਿਆਹ ਫਿਰ ਤੁਹਾਨੂੰ ਦਿਖਾਵਾਂਗੇ ਪੂਰਾ। ਹਾਂਜੀ ਵਿਆਹ ਵੀ ਦਿਖਾਵਾਂਗੇ। ਅੱਛਾ ਜੀ ਉਹ ਆਗੇ ਆਪਣਾ ਉਹ ਜਿਹੜਾ ਅਮਰੀਕਾ ਦਾ ਨਵਾਂ ਵਜ਼ੀਰ ਆਜ਼ਮ ਟਰੰਪ ਆ ਗਿਆ। ਹਾਂ ਆ ਜਾਓ ਜੀ, ਅੱਜ ਹਸਨ ਆ ਸਾਹਿਬ ਜਾਓ ਜੀ, ਕੋਈ ਮਿਹਰਬਾਨੀ ਕਰੋ, ਹੱਥ ਹੌਲਾ ਕਰੋ ਜੀ, ਸਖਤੀ ਬਹੁਤ ਕੀਤੀ ਹੈ। ਐਨਕ ਲਾ ਕੇ ਨਿਕਲਦੇ ਆ ਜੀ ਇਹ ਟਰੰਪ ਸਾਹਿਬ ਧੁੱਪ 'ਚ। ਹਾਂਜੀ ਲਓ ਜੀ ਇਹ ਟਰੰਪ ਸਾਹਿਬ ਆ ਗਏ। ਤੇ ਦੇਖੋ ਨਵਾਂ ਆਰਡਰ ਕੀ ਜਾਰੀ ਕਰਦੇ ਆ। ਕੋ ਪੰਜਾਬੀਆਂ ਤੇ ਹੱਥ ਹੌਲਾ ਕਰੋ ਜੀ। ਕੋਈ ਸਾਡੇ ਕੋਈ ਨਵਾਓ ਵੀਜ਼ੇ ਮਿਲੇ। ਮੈਂ ਇਹਦੇ ਨਾਲ ਗੱਲ ਕਰਾ ਦਵਾਂ ਟਰੰਪ ਨੂੰ। ਟੂਟਾ ਅਸਲਾਮ ਵਾਲੇਕਮ ਜੀ, ਕੀ ਹਾਲ ਚਾਲ ਆ ਜੀ? ਠੀਕ ਹੈ। ਇਹ ਜਿਹੜੇ ਤੁਸੀਂ ਜੀ ਆਰਡਰ ਪਾਸ ਕੀਤੇ ਆ, ਜਿਹੜੀ ਇੰਨੀਆਂ ਸਖਤੀਆਂ ਕੀਤੀਆਂ, ਰੇਟ ਵਧਾਤੇ, ਮਹਿੰਗਾਈ ਕਰਤੀ, ਪੰਜਾਬੀਆਂ ਤੇ ਤੁਸੀਂ ਸਖਤੀ ਕਰਤੀ, ਇਹ ਤੁਸੀਂ ਮਿਹਰਬਾਨੀ ਕਰੋ, ਹੱਥ ਹੌਲਾ ਕਰੋ। ਹਾਂਜੀ ਅੱਛਾ ਕਹਿੰਦਾ ਕਰ ਦਿੰਨੇ ਆ, ਕਰ ਦਿੰਨੇ ਆ ਕਹਿੰਦਾ। ਹਾਂ ਕਰ ਦਿੰਨੇ। ਮਿਹਰਬਾਨੀ ਜੀ, ਤੁਹਾਡਾ ਆਣਾ ਸਿਰ ਮੱਥੇ ਤੇ ਜੀ ਆਇਆਂ ਨੂੰ, ਸਤ ਬਿਸਮਿਲ੍ਲਾ। ਅੱਛਾ ਜੋ ਕਰਾ ਜੂੰਦੇ ਵਾਸਤੇ ਰੱਖੋ, ਬੜੀ ਮਿਹਰਬਾਨੀ। ਹਾਂਜੀ ਦੱਬ ਲਓ ਜੀ ਬਟਨ। ਅੱਛਾ ਮੈਂ ਕਹਿੰਦਾ ਹਾਂਜੀ ਮੈਂ ਸੋਚਦਾ ਸੀ ਇੰਨੀ ਜਲਦੀ ਇਹ ਮੰਜਾ ਕਿਵੇਂ ਆਉਣ ਲੈਂਦੇ ਆ। ਹਾਂ ਇਹ ਤਾਂ 3 ਮਹੀਨੇ ਨਾਲ ਲਾ ਕੇ। ਹਾਂ ਤੇਰੀ ਆਵਾਜ਼ ਨਹੀਂ ਆ ਰਹੀ, ਦੱਸੋ। ਤੇ ਇਹ ਦੇਖੋ ਨਾ ਆਮ ਤੌਰ ਤੇ ਇੱਕ ਪਿੰਨਾ ਲੱਗਦਾ ਵਾ ਹੈ। ਤਾੜੀ ਲਾਓ। ਹਾਂ ਤੇ ਇਹ ਦੇਖੋ ਨਾ ਇਹ ਹੁਣ ਇਹ ਅਸਲ 'ਚ ਜਿਸ ਤਰ੍ਹਾਂ ਉਹ ਬਾਜ਼ੀਗਰ ਨਹੀਂ ਹੁੰਦੇ, ਕਈ ਗੇਂਦਾਂ ਉਛਾਲਦੇ ਆ ਹਵਾ 'ਚ, ਇੱਕ ਫੜਦੇ ਆ ਦੂਸਰੀ, ਉਹ ਵਿੱਚ ਪਤਾ ਨਹੀਂ ਲੱਗਦਾ ਹੁੰਦਾ ਕਿ ਕਿੰਨੀਆਂ ਹਵਾ 'ਚ ਆ ਕਿੰਨੀਆਂ ਹੱਥ 'ਚ ਆ। ਹਾਂ ਇਹ ਤੂੰ ਕਮਾਲ ਕਰਤੀ, ਰਾਜੀ ਕਰਤਾ। ਇਹ ਦੇਖੋ ਨਾ ਹੁਣ ਇਹ ਤਿੰਨਾਂ ਦਾ ਜਿਹੜਾ ਵਾ ਨਾ ਇੱਕ ਫੇਰਾ ਜਿਹੜਾ ਤਿੰਨਾਂ ਦਾ ਪੈਂਦਾ ਵਾ, 3 ਤੇ 3 6 ਰੱਸੀਆਂ ਇੱਕ ਕਿਸਮ ਦੀਆਂ ਨਾ ਨਿਕਲਦੀਆਂ ਇੱਕ ਵਾਰ 'ਚ। ਇਹ ਨਾ ਜੀ ਹੁਣ ਤੱਕ ਮੰਜਾ ਨਾ ਮੇਰੀ ਬੀਬੀ ਵੀ ਉਣ ਲੈਂਦੀ ਆ, ਤੇ ਫਿਰ ਇੱਕ ਪਾਸੇ ਬੀਬੀ ਨੇ ਬਹਿ ਜਾਣਾ, ਇੱਕ ਪਾਸੇ ਮੈਂ ਬਹਿ ਜਾਂਦਾ ਸੀ ਹੋਰ ਜੀ ਖਿੱਚਣ ਵਾਲੀ। ਤੇ ਉਹ ਸਾਨੂੰ ਲੱਗ ਜਾਂਦੇ ਸੀ 8 ਦਿਨ ਮੰਜੇ ਨੂੰ। ਹੌਲੀ ਹੌਲੀ ਫਿਰ ਜਦੋਂ ਕੰਮ ਤੋਂ ਟਾਈਮ ਨਾਲ ਵਿਹਲਾ ਹੋਣਾ ਨਾ ਬੀਬੀ ਨੇ ਚੁੱਲ੍ਹੇ ਤੋਂ, ਫਿਰ ਉਹਨੇ ਆ ਕੇ ਬਹਿਣਾ ਤੇ ਫਿਰ ਉਹ ਪਾਣੀ ਦਿੰਦਾ, ਫਿਰ ਉਹ ਮੰਜੇ ਥੱਲੋਂ ਇੱਕ ਨੰਗਾਣਾ, ਤੇ ਉਹ ਆਹ ਤਾਂ ਕੰਮ ਦੇਖ ਕੇ ਬਈ ਹੈਰਾਨ ਪਰੇਸ਼ਾਨ ਆ ਬਈ ਕੈਸੀ ਗੱਲ। ਇਹਨੂੰ ਕੀ ਨੌਕੜਾ ਕਹਿੰਦੇ ਆ? ਹਾਂਜੀ ਨੌਕੜਾ। ਇਹ ਨੌਕੜਾ ਵਾ। ਤੇ ਇਸ ਤੋਂ ਇਲਾਵਾ ਦੂਸਰੇ ਕਿਹੜੀਆਂ ਹੁੰਦੀਆਂ ਵਾ ਬਣਾਈਆਂ ਨੌਕੜੇ ਤੋਂ ਇਲਾਵਾ? ਜੀ ਛਿਕੜਾ ਵੀ ਹੁੰਦਾ ਜੀ। ਹੈ ਛਿਕੜਾ 6 ਰੱਸੀਆਂ ਦਾ। ਅੱਛਾ 6 ਰੱਸੀਆਂ 6 ਰੱਸੀਆਂ ਦਾ। ਚੌਕੜਾ ਹੁੰਦਾ 4 ਰੱਸੀਆਂ ਦਾ। 4 ਰੱਸੀਆਂ ਵਾਲਾ। ਤਾਣਾ ਪੇਟਾ ਹੁੰਦਾ ਜੀ। ਉੱਤੇ ਆਇਆ ਕਿ ਥੱਲੇ ਆਇਆ? ਪਹਿਲਾ ਜੀ ਉੱਤੇ, ਪਹਿਲਾ ਉੱਪਰ, ਪਹਿਲੇ ਉੱਪਰ। ਤੇ ਛਿਕੜਾ ਚੌਕੜਾ। ਹਾਂਜੀ। ਤੇ ਡਿਜ਼ਾਈਨ ਕਿਹਦੇ ਨਾਲ ਬਣਾਉਂਦੇ ਆ? ਜਿਆਦਾ ਬੰਦਾ ਜੀ ਉਹ ਤਾਣੇ ਪੇਟਾ ਹੁੰਦਾ ਮੰਜਾ। ਅੱਛਾ ਤੇ ਨਾਲੇ ਦਾ ਵੀ ਕਹਿੰਦੇ, ਤਾਣਾ ਪੇਟਾ ਵੀ ਕਹਿੰਦੇ ਜੀ। ਅੱਛਾ ਆਪਣੀ ਆਪਣੀ ਜ਼ਬਾਨ ਤੋਂ ਜਿੱਦਾਂ। ਹਾਂ ਉਹਦੇ ਚ ਬਹੁਤ ਜਿਹੜਾ ਨਾ ਹਰ ਤਰ੍ਹਾਂ ਦਾ ਡਿਜ਼ਾਈਨ, ਹਰ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਨਾ, ਲੇਕਿਨ ਉਹਦਾ ਰੇਟ ਹੋਰ ਆ ਹਾਂਜੀ ਕਿਉਂਕਿ ਉਹਦੇ ਚ ਟਾਈਮ ਜ਼ਿਆਦਾ ਲੱਗਦਾ ਵਾ। ਹਾਂ ਕਸ਼ੀਦਾ ਉਹ ਮਹਾਰਤ ਦਾ ਕੰਮ ਆ ਜਿਹੜਾ ਨਾ। ਤੇ ਲੇਕਿਨ ਇਹ ਦੇਖ ਲਓ ਵੀ ਇਹਨਾਂ ਨੇ ਕੰਪਿਊਟਰਾਈਜ਼ ਕਰ ਦਿੱਤਾ ਇੱਕ ਕਿਸਮ ਦਾ ਮੈਨੂਅਲ ਕੰਮ ਨੂੰ, ਵੀ 3 ਗੋਲੇ ਇੱਕ ਵਕਤ ਚ। ਇਹਨੇ ਤਾਂ ਗੁਣ ਦੇਣਾ ਘੰਟੇ ਚ। ਹਾਂ ਤੇ ਤਾਂ ਹੀ ਤੇ 4 ਮੰਜਿਆਂ ਲਈ 2 ਬੰਦੇ, ਤੇ ਵਰਨਾ ਤਾਂ 2 ਬੰਦੇ ਇੱਕ ਮੰਜਾ ਮੁਸ਼ਕਲ ਨਾਲ। ਆ ਦੇਖੋ ਜੀ ਪੱਤੇ ਡਿੱਗ ਰਹੇ ਆ ਨਾ ਜਿਹੜੇ, ਇਹ ਕਹਿ ਲਓ ਵੀ ਹੁਣ ਆ ਜਿਹੜੀ ਹਵਾ ਚੱਲਣੀ ਹੈ ਨਾ ਇਹਨਾਂ ਦਿਨਾਂ ਦੇ ਵਿੱਚ,
ਜਿਵੇਂ ਮੌਸਮ ਬਦਲ ਰਿਹਾ। ਇਹਨੂੰ ਕਿਹੜੀ ਹਵਾ ਕਹਿੰਦੇ? ਇਹ ਦੱਖਣ ਚੱਲ ਰਿਹਾ ਤੇ ਇਹ ਬੜੇ ਯਾਦਗਾਰ ਜਿਹੇ ਦਿਨ ਹੁੰਦੇ ਜਿਹੜੀ ਆ ਹਵਾ ਯਾਰ ਚੱਲਦੀ। ਪਹਿਲੋਂ ਇਹ ਜਦੋਂ ਚੱਲਦੀ ਸੀ ਨਾ, ਜਦੋਂ ਗਰਮ ਹਵਾ, ਉਦੋਂ ਫਿਰ ਕਹਿੰਦੇ ਸੀ ਵੀ ਕਪਾਹ ਹੁਣ ਬੜੀ ਅੱਛੀ ਹੋਏਗੀ। ਕਪਾਹ ਕਿਉਂਕਿ ਇਹਦੇ ਨਾਲ ਨਾ ਦੱਖਣ ਆ ਨਾ ਜੀ, ਉਹ ਪੂਰਾ ਚੱਲਦੀ ਉਹ ਪੂਰਾ ਨਹੀਂ ਯਾਰ ਗਰਮ ਪੂਰਾ ਠੰਡੀ ਹਵਾ ਹੁੰਦੀ ਆ। ਦੱਖਣ ਜਿਹੜੀ ਆ ਨਾ, ਹਾਂ ਦੱਖਣ ਗਰਮ ਹੁੰਦੀ ਆ। ਹਾਂ ਦੱਖਣ ਦਾ ਇਹ ਹੁੰਦਾ ਵਾ ਕਿ ਇਹਦੇ ਨਾਲ ਨਾ ਮੱਖੀ ਮੱਛਰ ਇਹ ਮਰਦਾ ਵਾ, ਲੋ ਚੱਲਦੀ। ਲੋ ਚੱਲਦੀ ਆ। ਜਿਹੜੀ ਲੈਂਦੇ ਉਹ ਚੜਦੇ ਨੂੰ ਚੱਲਣੀ ਆ ਨਾ, ਉਹ ਪੂਰਾ ਹੁੰਦਾ। ਉਹ ਤਾਂ ਕਿਤੇ ਕਿਤੇ ਚੱਲਦਾ। ਕੋਟੇ ਵਾਲੀ ਹਵਾ ਜੀ ਕਹਿੰਦੇ। ਆਖੇ ਪੂਰੇ ਦੀ ਚੱਲੀ ਪੂਰੇ ਦੀ ਹਵਾ। ਨਹੀਂ ਪੂਰੇ ਜਿਹੜੀ ਚੜਦੇ ਤੋਂ ਲੈਂਦੇ ਨੂੰ ਜਾਂਦੀ ਆ। ਉਹ ਤਾਂ ਪੂਰਬ ਯਾਰ ਦੇਖਣਾ, ਪੂਰਬ ਮਸ਼ਰਕ ਆ, ਪੱਛਮ ਮਗਰਬ ਆ, ਰਾਣਾ ਸਾਹਿਬ ਵਿੱਚ ਰੋਕ ਗਏ। ਤੇ ਪਹਾੜ ਜਿਹੜਾ ਵਾ ਨਾ ਸ਼ਮਾਲ ਆ, ਦੱਖਣ ਜਨੂਬ ਆ। ਯਾਨੀ ਕਿ ਪੂਰਬ ਪੱਛਮ ਦੱਖਣ ਪਹਾੜ ਹੈ। ਇਹ ਹੈ ਮਸ਼ਰਕ ਮਗਰਬ ਸ਼ਮਾਲ ਜਨੂਬ, ਚੜਦਾ ਲੈਂਦਾ ਹੈ ਪਹਾੜ ਤੇ ਦੱਖਣ। ਇਹ ਪੂਰਬ ਤੋਂ ਪੂਰੇ ਦੀ ਹਾਂ। ਇਹ ਇਦਾਂ ਚੱਲਦੀ ਹਾਂ ਹੈ। ਪੰਜਾਬੀ ਚ ਪੂਰਬ ਨਹੀਂ ਹੈ। ਹਾਂ ਇਹ ਉਧਰੋਂ ਹਵਾ ਚੱਲੇ ਤਾਂ ਠੰਡੀ ਆ, ਜੇ ਇਹਦੇ ਉਲਟ ਚੜ ਜੂਵੇ ਤਾਂ ਸਮਝੋ। ਹਾਂ ਅੱਛਾ ਫਿਰ ਹਵਾ ਚਲਾ ਲੈਂਦੇ ਆ, ਫਿਰ ਹੁਣ ਇੱਕ ਵਾਰੀ ਦੱਬ ਲਈਏ ਫਿਰ। ਹਾਂ ਬਿਲਕੁਲ। ਫਿਰ ਜਿੱਦਾਂ ਜਿੱਦਾਂ ਗਾਂ ਬੁਣਦੇ ਆ ਫਿਰ ਗੱਲ ਕਰਦੇ ਆ। ਆਜੋ ਜੀ। ਲਓ ਜੀ, ਅਸੀਂ ਨਾ ਨਾਲ ਇੱਕ ਹੋਰ ਕੰਮ ਵੀ ਆ। ਇੱਧਰ ਮੰਜੀਆਂ ਹੁਣ ਹੋ ਰਹੀਆਂ ਤੇ ਅਸੀਂ ਨਾ ਘੋੜੀ ਦੀ ਖੁਰਲੀ ਬਣਾ ਰਹੇ ਆ ਤੇ ਉਹ ਖੁਰਲੀ ਬਣ ਗਈ, ਉਹਨੂੰ ਲਿਪਦੇ ਆ, ਉਹ ਵੱਖਰੀ ਗੱਲ ਆ। ਤੇ ਇੱਧਰ ਅਸੀਂ ਮੰਜਾ ਸਾਡਾ ਲਾਗੇ ਲੱਗ ਗਿਆ। ਨੂਰ ਅਹਿਮਦ ਨੇ ਜੀ, ਦੇਖੋ ਇੱਥੇ ਉੱਤੇ ਆ ਕੇ ਦਿਖਾ। ਕੈਮਰਾਮੈਨ ਸਾਹਿਬ ਇਸ ਟਾਈਮ ਸਾਡੇ ਵਹਾਬ ਸਾਹਿਬ ਆ ਜੀ, ਉਹ ਖਾਲਦ ਸਾਹਿਬ ਕਿਤੇ ਕੰਮ ਸੀਗਾ, ਉੱਥੇ ਚਲੇ ਗਏ। ਤੇ ਰਾਣਾ ਸਾਹਿਬ ਨੂਰ ਅਹਿਮਦ ਸਾਹਿਬ ਨਾਲ ਗੱਲ ਕਰੋ। ਹਾਂ ਤੇ ਦੇਖ ਲਓ ਕਿ ਨੂਰ ਅਹਿਮਦ ਸਾਹਿਬ ਭਲਾ ਕਿੰਨੇ ਕੁ ਵਜੇ ਆਪਾਂ ਮੰਜਾ ਸ਼ੁਰੂ ਕੀਤਾ ਵਾ? ਤਕਰੀਬਨ ਜੀ 11 ਤੋਂ ਬਾਅਦ ਹੀ ਸ਼ੁਰੂ ਕੀਤਾ ਜੀ। 11 ਤੋਂ ਬਾਅਦ ਸ਼ੁਰੂ ਕੀਤਾ, ਘੰਟਾ ਕੁ ਹੋਇਆ ਵਾ। ਹਾਂਜੀ ਤੇ ਘੰਟਾ ਪੂਰਾ ਨਹੀਂ ਹੋਇਆ। ਹਾਂ ਪੂਰਾ ਨਹੀਂ ਹੋਇਆ। ਤੇ ਮੰਜਾ ਜਿਹੜਾ ਨਾ ਤਕਰੀਬਨ ਨੇੜੇ ਜਿਹੜਾ ਵਾ ਨਾ ਲੱਗ ਗਿਆ ਵਾ, ਤੇ ਇਹ ਥੋੜੇ ਜਿਹੇ ਹੈ ਆ। ਤੇ ਇਸ ਤੋਂ ਬਾਅਦ ਫਿਰ ਇਹ ਜਿਹੜਾ ਨਾ ਬਸ ਉਹਦੇ ਫਿਰ ਮੰਜਾ ਦਿਖਾਓ ਜੀ। ਮੰਜਾ ਦੇਖ, ਇੱਥੇ ਚਾਹੇ ਪਾਣੀ ਦਾ ਗਲਾਸ ਡੋਲ ਦੇ, ਜੇ ਤੁਬਕਾ ਵੀ ਹੇਠਾਂ ਜਾਵੇ। ਇਦਾਂ ਠੋਕ ਠੋਕ ਕੇ ਹਾਂ ਡੱਬੀਆਂ ਬਣਾ ਕੇ ਨੌਕੜੇ ਦੀਆਂ। ਹਾਂ ਬਿਲਕੁਲ। ਇਧਰੋਂ ਆ ਕੇ ਦਿਖਾ ਦੇ ਯਾਰ। ਇਦਾਂ ਡੱਬੀਆਂ ਨੌਕੜੇ ਦੀਆਂ ਬਣਾ ਕੇ ਐਂ ਠੋਕ ਠੋਕ ਕੇ ਮੰਜਾ ਉੱਡ ਰਿਹਾ ਮੁੰਡਾ ਸ਼ੌਂਕ ਨਾਲ। ਇਹ ਹੁਣ ਕਿੰਨੇ ਕ ਸੰਘੇ ਨੂਰ ਪੈਣਗੇ ਤਕਰੀਬਨ? ਤਕਰੀਬਨ ਜੀ 3.5 3.5 ਲਓ ਜੀ। ਅਸੀਂ ਨੂਰ ਦਾ ਨੰਬਰ ਵੀ ਅਖੀਰ ਤੇ ਹਾਂ। ਬੋਲਾਂਗੇ, ਜੇ ਕਿਸੇ ਭੈਣ ਭਰਾ ਨੂੰ ਚਾਹੀਦਾ ਹੋਵੇ ਮੰਜੀਆਂ ਉਣਾਣੀਆਂ ਹੋਣ ਤੇ ਇਹ ਵੀ 15 ਕ ਤਕਰੀਬਨ ਜਿਹੜੇ ਆ ਨਾ ਹਾਂ ਪੈ ਚੁੱਕੇ ਆ। ਤੇ ਹਾਂਜੀ 18 ਕੁ 20 ਤੱਕ ਹੋਣਾ। ਹਾਂ 18 ਤੋਂ ਤਕਰੀਬਨ ਜਿਹੜਾ। ਤੇ ਤਕਰੀਬਨ ਅਗਰ ਜੇ ਦੇਖਿਆ ਜਾਏ ਤਾਂ 4 ਹਿੱਸਿਆਂ ਦਾ ਕੰਮ ਜਿਹੜਾ ਵਾ ਨਾ ਹਾਂਜੀ ਉਹ ਹੋ ਚੁੱਕਿਆ, 5ਵੇਂ ਹਿੱਸੇ ਇਹ ਦਾ। ਪੈਂਦੀਆਂ ਨਹੀਂ ਹਜੇ ਸ਼ੂ ਪਾਈਆਂ। ਹਾਂ ਪੈਂਦੀਆਂ ਤਾਂ ਨਹੀਂ ਟਾਈਮ ਬਸ ਅੱਛਾ ਆਮ ਅਸੀਂ ਇਹ ਦੇਖਿਆ ਨੂਰ ਅਹਿਮਦ ਜਦੋਂ ਮੰਜੀ ਇੱਥੇ ਕ ਜਾਂਦੀ ਹੈ ਨਾ, ਨਾਲ ਨਾਲ ਸੰਗੇ ਪਾ ਦਿੰਦੇ ਪੈਂਦੀਆਂ ਦੇ। ਪੈਂਦੀਆਂ ਤੂੰ ਨਹੀਂ ਪਾਏ। ਲੋੜ ਹੀ ਨਹੀਂ ਹੈ, ਅੱਛਾ ਕਿਉਂਕਿ ਉਹ ਹੁੰਦੇ ਐਸੇ ਕਾਰੀਗਰ ਵੀ ਜਿਹਨਾਂ ਕੋਲ ਨਹੀਂ ਕਵਰ ਹੁੰਦੇ ਮੰਜਾ। ਕਾਬੂ ਨਹੀਂ ਵਾਹ ਆਉਂਦਾ। ਵਾਹ ਵਾਹ। ਇਹ ਕਾਰੀਗਰੀ ਆ। ਕਸਾਈ ਚੈੱਕ ਕਰ ਲਓ ਮੰਜੇ ਦੀ ਬਿਲਕੁਲ। ਪੈਂਦ ਨਹੀਂ ਪਾਈ ਹਜੇ ਤੇ ਮੰਜੀ ਦੀ ਕਸਾਈ ਦੇਖ। ਉਸ ਵੇਲੇ ਜੋ ਪੰਦੇ ਪਈ ਉਹ ਕੜੇ ਨੂੰ ਮਸਲਾ ਨਾ ਬਣੇ, ਲੇਕਿਨ ਕੜਾ ਮੇਰਾ ਉੱਥੇ ਖੜਾ ਜਿੱਥੇ ਖੜਾ। ਵਾਹ ਵਾਹ ਵਾਹ। ਕੜਾ ਬੰਨ ਦਿੱਤਾ ਨਾ। ਕੜਾ ਜਿੱਥੇ ਲਾਇਆ ਸੀ ਨਿਸ਼ਾਨ ਉੱਥੇ ਦਾ ਉੱਥੇ ਹੀ ਹੈ। ਇੱਕ ਸੂਤਰ ਵੀ ਕੜਾ ਇੱਧਰ ਉੱਧਰ। ਹਾਂ ਉਹ ਪੈਨ ਅਕਸਰ ਉਹੀ ਪਾਉਂਦੇ ਜਿਨ੍ਹਾਂ ਨੂੰ ਇਹ ਹੁੰਦਾ ਕਿ ਕੜਾ ਫਿਰ ਅੱਗੇ ਖਿਸਕਣਾ ਸ਼ੁਰੂ ਹੋ ਜਾਏ ਜਾਂਦਾ। ਕੜਾ ਉਹ ਪੈਨ ਨਾਲ ਪਾਉਂਦੇ। ਤੇ ਇਹ ਤਾਂ ਬਸ ਹੁਣ ਅੱਲਾ ਨੇ ਕੀਤਾ 10-15 ਮਿੰਟਾਂ 'ਚ ਜਿਹੜਾ ਨਾ ਮੰਜਾ ਤਿਆਰ ਆ। ਤੇ ਉਸ ਤੋਂ ਬਾਅਦ ਪੈਨ ਦੇ ਤੇ ਮੁੰਡਾ ਛੋਟਾ ਵੀ ਜਿਹੜਾ ਵਾ ਨਾ ਇਹ ਵੀ ਇਹਦਾ ਨਾਂ ਸੀਗਾ ਤੈਯਬ। ਤੈਯਬ। ਹਾਂ ਤੈਯਬ ਵੀ ਮਾਸ਼ਾਅੱਲਾ ਲੱਗਿਆ ਆਪਣਾ ਹੌਲੀ ਹੌਲੀ। ਹਾਂ ਨਹੀਂ ਠੀਕ ਹੈ ਜੀ। ਪੂਰਾ ਹੌਲੀ ਸਾਥ ਦੇ ਰਿਹਾ। 1 2 3 4 5 6 ਕੜੇ ਇਹਨੇ ਵੀ, ਤੀਸਰਾ ਹਿੱਸਾ ਇਹਨੇ ਵੀ ਮੰਜਿਆਂ ਦਾ ਜਿਹੜਾ ਮੰਜੇ ਦਾ ਨਾ ਜਿਹੜਾ ਵਾ ਕੱਢ ਲਿਆ ਵਾ। ਤੇ ਲੇਕਿਨ ਫਿਰ ਉਹ ਕਹਿੰਦੇ ਉਸਤਾਦ ਹੀ ਹੁੰਦਾ ਵਾ। ਹਾਂ ਤੇ ਨੂਰ ਤਾਂ ਫਿਰ ਖੈਰ ਇਹ ਹੈ ਨਾ ਕਿ ਉਹ ਤਾਂ ਬਾਜੀਗਰਾਂ ਤਰ੍ਹਾਂ ਜਿਹੜਾ ਵਾ ਨਾ ਪੂਰਾ ਕਾਰੀਗਰ। ਕਾਰੀਗਰ ਆ ਵੀ। ਦੇਖੋ ਹੈ ਅੱਛਾ ਹੈ, ਦੇਖ ਲਓ ਵੀ ਤੈਯਬ ਦੀ ਵੀ ਸਕੀਮ ਉਹੀ ਤਿੰਨਾਂ ਵਾਲੀ ਕੱਟੀ ਆ। ਹਾਂ ਉਹ ਤਿੰਨ ਬਣਾ ਰਿਹਾ, ਉਹ ਵੀ ਡੱਬੀ ਬਣੂਗੀ ਨਾ ਹਾਂ ਦੇਖਣ ਲੱਗ ਜੂਗੀ। ਡੱਬੀ ਬਣਾ ਰਿਹਾ ਪੂਰੀ। ਤੇ ਗੰਢ ਆਂਦੀ ਆ, ਗੰਢ ਹੇਠ ਕਰ ਦਿੰਦੇ ਗੰਢ ਦਾ ਮੂੰਹ ਵੀ ਉੱਤੋਂ ਐ ਹੋਵੇ ਮਲੈਮ। ਹਾਂ
ਚਲੋ ਮੰਜੇ ਤੇ ਰੰਗੀਲ ਜਿਹੜੇ ਆ ਨਾ ਹੁਣ ਆ ਦੇਖੋ ਆਪਣੀਆਂ ਆ ਗਈਆਂ ਉਧਰੋਂ ਮਿਰਚਾਂ ਅਸੀਂ ਜੀ ਸ਼ਿਮਲਾ ਤੇ ਦੂਸਰੀ ਫਾਰਮ ਤੋਂ ਨਾ ਹਰੀ ਹਾਂ ਦੂਏ ਫਾਰਮ ਤੋਂ ਲੱਦ ਲਿਆਏ ਆ ਉਧਰ ਜਿਵੇਂ ਮਰਬੇ ਦੂਏ ਤੋਂ ਤੇ ਇੱਥੇ ਪਈ ਆ ਉਹ ਲੱਦ ਲੈਣਗੇ ਤੇ ਇਹ ਹੁਣ ਜਾਊਗੀ ਲੈਲਪੁਰ ਸੁਧਾਰ ਮੰਡੀ, ਬੜੀ ਵੱਡੀ ਮੰਡੀ ਹੈ ਜੀ। ਹਾਂ ਆ ਮੁੰਡਾ ਜਿਹੜਾ ਨਾ ਸਾਰਾ ਤਕਰੀਬਨ ਇਹੀ ਜਿਹੜਾ ਨਾ ਬਹੁਤ ਐਕਟਿਵ ਹੈ ਆ। ਹਾਂ ਬਸ ਇਹ ਰੋਜ਼ ਹੀ ਆ ਕੁੰਜਰੇ ਆ, ਹੁਣ ਜਿੱਦਾਂ ਕਣਕ ਕੁੰਜਣੀ ਆ ਤੇ ਇਦਾਂ ਜ਼ਿਮੀਦਾਰ ਆਪਣੀ ਰੋਜ਼ੀ ਕੁੰਜਦੇ ਆ। ਤੇ ਉਹ ਸ਼ਾਹ ਸਰੋਇਆ ਸਾਹਿਬ ਉਧਰ ਮਰਬੇ ਸੀ, ਉਹਨੇ ਉੱਥੋਂ ਥੈਲੇ ਭਰਾ ਕੇ, ਇਹ ਬੜੀ ਕਾਹਲੀ ਕਰਨੀ ਪੈਂਦੀ ਆ, ਮੰਡੀ ਦਾ ਟਾਈਮ ਆ ਜੀ, ਜਿਹੜਾ ਲੋਡੇ ਲੈ ਨਾ ਬੋਲੀ ਸ਼ੁਰੂ ਹੋ ਜਾਣੀ। ਹਾਂ 2 ਵਜੇ ਤੱਕ ਲੋਡੇ ਲੈ ਬੋਲੀ ਸ਼ੁਰੂ ਹੋ ਜਾਣੀ ਆ ਤੇ ਲੋਡੇ ਲੈ ਮਾਲ ਉੱਥੇ ਪਹੁੰਚਾਣਾ। ਆ ਹੁਣ 12 ਵਜ ਗਏ ਆ, ਇਹਨਾਂ ਨੇ ਹੁਣ ਮਾਲ ਲੱਦ ਕੇ ਤੇ 2 ਵਜੇ ਤੋਂ ਪਹਿਲੇ ਪਹੁੰਚਣਾ ਵਾ। ਰਾਤੀ ਨਾ ਜੀ ਅਸੀਂ ਰਾਤ ਦੇ 12 ਵਜੇ ਵੀ ਅਸੀਂ ਮਿਰਚਾਂ ਫਲੋਰ ਰਹੇ ਸੀ, ਭਰ ਰਹੇ ਸੀ। ਸੁਧਾਰ ਮੰਡੀ ਕਹਿੰਦੇ ਵਾਹਦ ਮੰਡੀ 24 ਘੰਟੇ ਬੋਲੀ ਹੁੰਦੀ ਹੈ ਇੱਥੇ। ਹਾਂ ਉਹ ਇਦਾਂ 24 ਘੰਟੇ ਇਦਾਂ ਹੁੰਦੀ ਹੈ ਨਾ, ਕਿਸੇ ਸ਼ਾਇਦ ਹੀ ਕਿਸੇ ਸ਼ਾਇਦ ਹੀ ਕਿਸੇ ਟਾਈਮ। ਹੁਣ ਗੰਡਿਆਂ ਦੀ ਚੱਲ ਰਹੀ ਹੈ ਇਸ ਟਾਈਮ, ਗੰਡਿਆਂ ਦੀ ਚੱਲ ਇਹ ਨਾ ਇਹ ਅਸਲ 'ਚ ਹੈ ਚੀਜ਼ਾਂ ਦੇ ਹਿਸਾਬ ਸਿਰ ਜਿਹੜੀ ਮਿਰਚਾਂ ਦੀ ਬੋਲੀ ਆ ਨਾ ਇਹ 2, 2:30, 3 ਵਜੇ ਤਕਰੀਬਨ ਹੁੰਦੀ ਹੈ। ਇਸ ਤਰ੍ਹਾਂ ਹਰ ਚੀਜ਼ ਦੀ, ਹਰ ਸਬਜ਼ੀ ਦਾ ਆਪਣਾ ਫਰੂਟ ਦਾ ਆਪਣਾ ਹਿਸਾਬ। ਤੇ ਅਸੀਂ ਤੁਹਾਨੂੰ ਮੰਡੀ ਵੀ ਦਿਖਾਵਾਂਗੇ ਸੁਧਾਰ, ਸਾਡੇ ਪੰਜਾਬ ਦੀ ਸਾਰਿਆਂ ਤੋਂ ਵੱਡੀ ਸਬਜ਼ੀ ਮੰਡੀ। ਇਹਨਾਂ ਨੂੰ ਘਰ ਤਾਂ ਰੱਖ ਨਹੀਂ ਸਕਦੇ, ਜਿੱਦਾਂ ਧੀਆਂ ਧਿਆਣੀਆਂ ਪਰਾਈਆਂ ਹੁੰਦੀਆਂ ਨਾ, ਇਹ ਫਸਲਾਂ ਵੀ ਪਰਾਈਆਂ ਹੁੰਦੀਆਂ, ਅਸਲ ਇਹ ਘਰ ਨਹੀਂ ਰੱਖੀਆਂ, ਇਹਨਾਂ ਨੂੰ ਇਹ ਤੋੜਨਾ। ਜਿਹੜਾ ਨਾ ਸਬਜ਼ੀਆਂ ਤੇ ਫਲ ਜਿਹੜਾ ਖੁਸ਼ਕ ਕਰਨ ਵਾਲੀ ਟੈਕਨੋਲੋਜੀ ਨਹੀਂ ਜਦੋਂ ਤੱਕ ਚੱਲਦੀ ਹੈ ਆਮ ਜ਼ਿਮੀਦਾਰਾਂ ਦੀ। ਆਜੋ ਹਾਂ ਇੱਥੇ ਕਿਹੜਾ ਕੋਈ ਇੰਡੀਆ ਦੀ ਫਿਲਮ ਦੀ ਸ਼ੂਟਿੰਗ ਹੋ ਰਹੀ ਹੈ। ਵਾਲੇਕੁਮ ਸਲਾਮ। ਕੰਡ ਨਾ ਕਰੋ ਕੈਮਰੇ ਨੂੰ, ਕੈਮਰਾ ਤਾਂ ਪੀਰਾਂ ਤਰ੍ਹਾਂ ਹੁੰਦਾ, ਇਹਨੂੰ ਕੰਡ ਨਹੀਂ ਕਰੀਦਾ। ਆਜਾ ਪੁੱਤ। ਸਦਾਮ ਸਾਹਿਬ ਜੀ ਸਾਡੇ ਕੋ ਬੈਠੇ ਜੀ, ਆਸਟ੍ਰੇਲੀਆ ਦੇ ਵਿੱਚੋਂ ਆਏ ਛੁੱਟੀ। ਇਹ ਅੱਗੇ ਗੱਲ ਦੱਸਦੇ ਮਾਹੌਲੀਆਤ ਤੇ, ਮਾਹੌਲੀਆਤ ਦੇ ਉੱਤੇ ਪੜ੍ਹਾਈ ਕਰਦੇ ਆ ਤੇ ਰੱਬੋਂ ਗੱਲ ਹੋਈ ਨਾ ਮਾਹੌਲੀਆਤ ਦੀ। ਤੇ ਮੈਂ ਰਾਣਾ ਸਾਹਿਬ ਆ ਨਾਂ ਕੀ ਲਿਖਿਆ? ਇਹ ਹਰਮਿੰਦਰ ਢਿੱਲੋਂ ਸਾਹਿਬ ਆ ਜੀ, ਅਮਰੀਕਾ ਦੇ ਵਿੱਚ ਬੈਠੇ ਆ। ਉਹਨਾਂ ਦੀ ਮੈਂ ਇੱਥੇ ਖਾਸ ਤੌਰ ਤੇ ਤਸਵੀਰ ਦਿਖਾਊਂਗਾ, ਇਹ ਲਾਗੇ ਆ ਕੇ ਦਿਖਾਈ ਤਸਵੀਰ। ਇਹਨਾਂ ਨੂੰ ਇੰਨੀ ਮੈਂ ਕਰ ਦਿੰਦਾ ਲਾਗੇ। ਇਹ ਜੀ ਐਸਾ ਸਾਡਾ ਪੁੱਤਰ ਹੈ ਨਾ ਵੀ ਇਹਨੂੰ ਇੰਨੀ ਕੁ ਫਿਕਰ ਆ ਨਾ, ਇਹ ਬੜੀ ਸਾਇੰਸਦਾਨ ਆ। ਇਹ ਉੱਥੇ ਬੜੀ ਪੜ੍ਹਾਈ ਕਰ ਰਿਹਾ ਮਾਹੌਲੀਆਤ ਦੇ ਉੱਤੇ, ਬੜੀ ਬਰੀਕੀ ਦੇ ਵਿੱਚ ਛਾਣਬੀਣ ਕਰ ਰਿਹਾ। ਇਹ ਦੱਸ ਰਿਹਾ ਵੀ ਇਹਨਾਂ ਛਾਵਾਂ ਤੋਂ ਬਚੋ, ਵੀ ਆਹ ਕੰਮ ਕਰੋ। ਚੱਲ ਰਹੀ ਲਾਈਟ, ਤਸਵੀਰ ਆਈ ਐਨ ਸਹੀ ਤਰ੍ਹਾਂ। ਇਹ ਹਰਮਿੰਦਰ ਢਿੱਲੋਂ ਸਾਹਿਬ, ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਆ ਵੀ ਇਹਨਾਂ ਨੇ ਨਾ ਜੀ ਜਦੋਂ ਵੀ ਗੱਲ ਕੀਤੀ ਨਾ ਮਾਹੌਲੀਆਤ ਦੀ, ਇਹਨਾਂ ਨੇ ਕਿਹਾ, ਮੈਨੂੰ ਕਿਹਾ, ਕਹਿੰਦੇ ਜੀ ਰਾਣਾ ਸਾਹਿਬ ਨੂੰ ਕਹੋ ਵੀ ਮਾਹੌਲੀਆਤ ਤੇ ਗੱਲ ਕਰਨ, ਵੀ ਸਾਡਾ ਮਾਹੌਲ ਜਿਹੜੀ ਇਹਨੂੰ ਸਾਦੇ ਆ ਕਲਾਈਮੇਟ। ਉਹ ਕਹਿੰਦੇ ਵੀ ਕਲਾਈਮੇਟ ਸਾਡਾ ਬਦਲ ਰਿਹਾ ਤੇ ਬਹੁਤ ਖੌਫਨਾਕ ਆ। ਇਹ ਸਾਡੀਆਂ ਆਉਣ ਵਾਲੇ ਦਿਨਾਂ ਦੇ ਵਿੱਚ, ਸਾਲਾਂ ਦੇ ਵਿੱਚ ਜੀ ਗਰਮੀ ਇੰਨੀ ਹੋ ਜਾਣੀ ਤੁਸੀਂ ਬਰਦਾਸ਼ਤ ਨਹੀਂ ਕਰ ਪਾਓਗੇ। ਸਰਦੀ ਦਾ ਦੌਰਾਨੀਆ ਬਹੁਤ ਕੰਮ ਹੋ ਜਾਣਾ ਹੈ ਸਰ। ਅਸੀਂ ਪੌਦਿਆਂ ਦੀ ਗੱਲ ਕਰੀਏ, ਅਸੀਂ ਕੋਈ ਵੀ ਗੱਲ ਕਰੀਏ ਨਾ, ਇਹ ਹਰਮਿੰਦਰ ਢਿੱਲੋਂ ਸਾਹਿਬ ਨੇ ਸਾਨੂੰ ਸ਼ਾਬਾਸ਼ ਦੇਣੀ ਹੁੰਦੀ ਆ। ਤੇ ਇਹ ਤਾਂ ਕਹਿੰਦੇ ਸੀਗੇ ਵੀ ਸਾਡੇ ਨਾਲ ਕੋਈ ਤੁਸੀਂ ਨਾ ਇੱਥੋਂ ਟੈਲੀਫੋਨ ਦੇ ਉੱਤੇ ਮੇਰੇ ਨਾਲ ਗੱਲਬਾਤ ਕਰੋ, ਰਿਕਾਰਡ ਕਰੀਏ। ਮੀਟਿੰਗ ਮਤਲਬ ਰੱਖ। ਹਾਂ ਉਹ ਕਹਿੰਦੇ ਵੀ ਮੇਰੇ ਕੋਲ ਇਲਮ ਹੈ ਇਸ ਬਾਰੇ 'ਚ। ਇਨਸ਼ਾਅੱਲਾ ਕਰਾਂਗੇ ਜੀ ਇਹਨਾਂ ਨੂੰ। ਹਾਂਜੀ ਲਓ ਜੀ, ਮੈਂ ਰਾਣਾ ਸਾਹਿਬ ਕਹਿੰਦੇ ਸੀ ਕਰਾਂਗੇ ਪ੍ਰੋਗਰਾਮ ਹਰਮਿੰਦਰ ਢਿੱਲੋਂ ਸਾਹਿਬ ਨਾਲ। ਤੇ ਮੈਂ ਸਿਰਫ ਇਸ ਬੰਦੇ ਨੂੰ ਦਿਖਾਇਆ ਇਸ ਵਾਸਤੇ ਆ ਕਿ ਯਾਰ ਕੈਸਾ ਰੱਬ ਦਾ ਜੀ ਆ, ਕਿ ਉਹਨੂੰ ਪੂਰੀ ਇਨਸਾਨੀਅਤ ਦੀ ਫਿਕਰ ਆ। ਬਿਲਕੁਲ ਬਹੁਤ ਅੱਛਾ। ਉਹ ਗੱਲ ਕਰਦਾ ਰੋ ਪੈਂਦਾ, ਇੰਨੀ ਕੁ ਬਰੀਕੀ 'ਚ ਜਾਂਦਾ ਨਾ, ਉਹ ਤਰਲੇ ਲੈ ਰਿਹਾ ਵੀ ਯਾਰ ਕਿਸੇ ਤਰ੍ਹਾਂ ਲੋਕ ਸਮਝ ਜਾਣ ਕਿ ਜਿਹੜੀ ਮੌਸਮ ਦੀ ਤਬਦੀਲੀ ਕਿੰਨੀ ਖਤਰਨਾਕ ਆ। ਹਰਮਿੰਦਰ ਢਿੱਲੋਂ ਸਾਹਿਬ, ਰੱਬ ਦੀ ਜ਼ਾਤ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਤੇ ਰਾਣਾ ਸਾਹਿਬ ਨਾਲ ਪ੍ਰੋਗਰਾਮ ਸੈੱਟ ਕਰਕੇ ਅਸੀਂ ਤੁਹਾਡੇ ਨਾਲ ਗੱਲਬਾਤ ਵੀ ਕਰਾਂਗੇ, ਅਸੀਂ ਰਿਕਾਰਡ ਵੀ ਕਰਾਂਗੇ। ਇਦਾਂ ਦੇ ਬੰਦੇ ਕੀਮਤੀ ਆ ਜਿਹੜੇ ਬੇਲੌਸ ਸਾਸਾ ਨਹੀਂ ਕੌਮ ਦਾ ਜੀ, ਬੇਲੌਸ ਉਹ ਬੰਦਾ ਲੱਗਿਆ ਹੋਇਆ। ਬੜੀਆਂ ਕਿਤਾਬਾਂ ਲਿਖਤੀਆਂ, ਅਖਬਾਰਾਂ ਦੇ ਵਿੱਚ ਲਿਖਤਾ। ਇਹ ਬੰਦਾ ਬੜਾ ਕੀਮਤੀ ਹੈ। ਨਹੀਂ ਇਨਸਾਨੀਅਤ ਦੀ ਫਲਾਵਰ। ਹਾਂਜੀ ਇਹ ਸਾਡੇ ਚੜ੍ਹਦੇ ਪੰਜਾਬ ਚੋਂ ਹੈ। ਤੇ ਇਹ ਉਹ ਸਦਾਮ ਸਾਹਿਬ ਬੈਠੇ ਸੀਗੇ, ਤੁਹਾਡਾ ਕੀ ਨਾਮ? ਵਲੈਤ ਸਾਹਿਬ ਬੈਠੇ ਸੀਗੇ। ਤੇ ਇਹਨਾਂ ਦਾ ਸ਼ੋਭਾ ਆਇਆ ਸੀ, ਰੱਬੋਂ ਗੱਲ ਹੋਈ। ਮੈਂ ਕਿਹਾ ਵੀ ਹਰਮਿੰਦਰ ਸਾਹਿਬ ਦੀ ਗੱਲ ਹੋਣੀ ਚਾਹੀਦੀ ਹੈ ਵਿੱਚ। ਹਾਂ ਨਹੀਂ ਬਿਲਕੁਲ, ਬੜੀ ਮਿਹਰਬਾਨੀ। ਤੇ ਤੁਸੀਂ ਜੀ ਰਾਣਾ ਸਾਹਿਬ ਨੂਰਾਮ ਸਾਹਿਬ ਨਾਲ ਗੱਲ ਕਰਕੇ ਕਰੀ ਮੰਜੀ ਦਿਖਾ ਦਿਓ ਤੇ ਅਸੀਂ ਗੱਲ ਕਰਦੇ ਹਾਂ ਇੱਧਰ। ਠੀਕ ਹੈ। ਹਾਂਜੀ ਤੁਸੀਂ ਦਿਖਾ ਦਿਓ। ਤੁਹਾਨੂੰ ਪਤਾ ਫਿਰ ਕੈਮਰੇ ਥੋੜਾ ਬੋਲਣਾ ਨਾ, ਡਿਫਰੈਂਟ ਹੋਣ ਤਾਂ ਬੰਦਾ ਬੋਲ ਲੈਂਦਾ। ਨਹੀਂ ਕੋਈ ਨਹੀਂ। ਲੋ ਜੀ ਨੂਰ ਸਾਹਿਬ ਲਾਓ ਖਦਾ ਰਕਮ ਆਏ ਕਿ ਆਪਾਂ ਨੇੜੇ ਪਹੁੰਚ ਗਏ ਹਾਂ। ਲੋ ਜੀ ਨਾ 11 ਵਜੇ ਤੋਂ ਬਾਅਦ ਕੰਮ ਸ਼ੁਰੂ ਹੋਇਆ ਸੀ ਤੇ ਹਲੇ 12:30 ਨਹੀਂ ਹੋਏ ਤੇ ਮੰਜਾ ਆਪਣੇ ਨਾ ਆਖਰੀ ਮਰਲੇ ਤੇ ਹੈ ਆ। ਤੇ ਇਹ ਨੂਰ ਸਾਹਿਬ ਦੀ ਕਾਰੀਗਰੀ ਆ
ਇੱਕ ਕੰਮ ਤੇਜ਼ ਤੇ ਫਿਰ ਦੂਸਰਾ ਅੱਛਾ ਕੰਮ ਹੈ। ਉਹ ਜਿਸ ਤਰ੍ਹਾਂ ਕਹਿੰਦੇ ਨਹੀਂ ਕੋਈ ਫਾਸਟ ਬੋਲਰ ਆ ਨਾ ਵੀ ਉਹਦੀ ਸਪੀਡ ਵੀ ਬਹੁਤ ਆ ਤੇ ਲਾਈਨ ਲੈਂਥ ਵੀ ਬਹੁਤ ਆ ਹੈ। ਤੇ ਨੂਰ ਸਾਹਿਬ ਵੀ ਇੱਕ ਐਸੇ ਫਾਸਟ ਬੋਲਰ ਆ ਵੀ ਇਹਨਾਂ ਦੀ ਨਾ ਸਪੀਡ ਵੀ ਬਹੁਤ ਆ, 150 ਤੋਂ ਉੱਪਰ ਹੀ ਸਪੀਡ ਆ ਇਹਨਾਂ ਦੀ, ਤੇ ਲਾਈਨ ਲੈਂਥ ਵੀ ਮੈਗਰਾ ਵਾਲੀ ਆ ਹੈ। ਬਿਲਕੁਲ ਜਿਹੜਾ ਨਾ ਮਿਡਲ ਸਟੰਪ ਤੇ ਗੇਂਦ ਕਰਦੇ ਆ। ਤੇ ਮੰਜਾ ਇਹਨਾਂ ਨੇ ਨਾ ਜਨਾਬ ਨੇੜੇ ਲਾਤਾ 1.5 ਘੰਟੇ ਤੋਂ ਵੀ ਥੋੜੇ ਸਵਾ ਘੰਟਾ ਤਕਰੀਬਨ ਇਹਨਾਂ ਨੇ ਨਾ ਲਿਆ ਵਾ ਤੇ ਮੰਜਾ ਮੁਕੰਮਲ ਕਰ ਦਿੱਤਾ। ਔਰ ਕਿਆ ਸੋਹਣਾ ਦਿਖਾਓ ਕਦਰ ਕਰੀਬ ਤੋਂ ਰੋ ਵਹਾਬ ਸਾਹਿਬ ਜਿਹੜਾ ਵਾ ਨਾ, ਰੋ ਵਹਾਬ ਸਾਹਿਬ ਬੜੇ ਅੱਛੇ ਜ਼ਿਮੀਂਦਾਰ ਆ ਸਾਡੇ ਪਿੰਡ ਦੇ ਜੀ। ਹੁਣ ਅੱਜ ਸਾਨੂੰ ਇੱਥੇ ਆ ਗਏ ਆ ਤੇ ਅਸੀਂ ਇਹਨਾਂ ਕੋਲ ਕਿਹਾ ਵੀ ਬਤੌਰ ਕੈਮਰਾਮੈਨ ਕੰਮ ਲੈ ਲਈਏ। ਤੇ ਹਾਂਜੀ ਨੂਰ ਸਾਹਿਬ ਹੁਣ ਤੇ ਤਕਰੀਬਨ ਬਸ 1-2 ਫੇਰ ਹੀ ਪੈਣਗੇ। ਹਾਂਜੀ ਇੱਕ ਫੇਰਾ, ਇੱਕ ਫੇਰਾ ਪੈ ਤੋਂ ਵੱਧ ਇੱਕ ਸਿੱਧੀ। ਅੱਛਾ ਕਿਤਨੇ ਕੁ ਸਾਲ ਤੋਂ ਨੂਰ ਸਾਹਿਬ ਤੁਸੀਂ ਨਾ ਮੰਜੇ ਬੁਣ ਰਹੇ ਆ? ਮੈਂ ਜੀ 8-9 ਸਾਲ ਦਾ ਸੀਗਾ ਜੀ। ਅੱਛਾ ਹਾਂਜੀ 9 ਸਾਲ ਤੋਂ ਇਸ ਕੰਮ ਸ਼ੁਰੂ। 9 ਸਾਲ ਤੋਂ ਤੁਸੀਂ ਨਾ ਯਾਨੀ ਕਿ ਤੁਸੀਂ ਤੈਯਬ ਤੋਂ ਵੀ ਛੋਟੇ ਸੀ ਹੈ। ਜੀ ਜੀ। ਤੇ ਪਹਿਲੇ ਤੁਹਾਡੇ ਵਾਲਦ ਸਾਹਿਬ ਬੁਣਦੇ ਸੀ? ਹਾਂਜੀ ਵਾਲੇ ਸਾਹਿਬ ਬਣਾਉਂਦੇ ਸੀ, ਦਾਦਾ ਵੀ ਬਣਾ ਲੈਂਦਾ ਸੀ। ਅੱਛਾ ਦਾਦਾ, ਯਾਨੀ ਕਿ ਇਹ ਤੁਹਾਡਾ ਖਾਨਦਾਨੀ ਇੱਕ ਕਿਸਮ ਦਾ ਜਿਹੜਾ ਵਾ ਨਾ ਨਸਲ ਦਰ ਨਸਲ ਮਹਾਰਤ ਆ ਜਿਹੜੀ ਆ ਨਾ। ਹਾਂਜੀ ਉਹ ਜਿਸ ਤਰ੍ਹਾਂ ਕਹਿੰਦੇ ਨਾ ਵੀ ਮਲਾਵਾਂ ਦੇ ਨਿਆਣਿਆਂ ਨੂੰ ਜਿਹੜਾ ਵਾ ਨਾ ਤੈਰਨਾ ਕੌਣ ਸਿਖਾਵੇ ਹੈ। ਹਾਂਜੀ ਤੇ ਮੰਜੇ ਤੁਸੀਂ ਸ਼ੁਰੂ ਤੋਂ ਦਿਨ ਤੋਂ ਹੀ ਜਿਹੜਾ ਵਾ ਨਾ ਬੁਣ ਰਹੇ ਆ। ਕਿੰਨੇ ਹੁਣ ਤੁਹਾਡੀ ਕਿੰਨੀ ਉਮਰ ਆ? ਜੀ ਇਸ ਟਾਈਮ 24 24। ਤੇ ਕਿੰਨੇ ਸਾਲ ਦੀ ਉਮਰ ਤੋਂ ਸ਼ੁਰੂ ਕੀਤਾ? 9 ਦੀ। 9 ਸਾਲ, ਯਾਨੀ ਕਿ 16 ਸਾਲ ਦਾ ਤਜਰਬਾ ਜਿਹੜਾ ਵਾ ਨਾ ਇਹਨਾਂ ਦਾ ਮੰਜੇ ਬੁਣਨ ਦਾ। ਅੱਛਾ ਵੈਸੇ ਦਿਨ 'ਚ ਤੁਸੀਂ ਅਗਰ 8 ਵਜੇ ਸ਼ੁਰੂ ਕਰੋ ਹਾਂਜੀ ਤੇ 4 ਵਜੇ 8 ਘੰਟਿਆਂ 'ਚ ਕਿੰਨੇ ਕੁ ਮੰਜੇ ਜਿਹੜੇ ਆ ਨਾ? ਵੈਸੇ ਸ਼ਾਮ ਤੱਕ ਅਗਰ 8 ਤੋਂ ਸਵੇਰ ਆਈਏ ਤਾਂ ਅਸੀਂ ਸ਼ਾਮ ਤੱਕ ਮੈਂ ਬਣਾ ਦਿੰਦਾ। ਕੱਲਾ ਜਣਾ 4-5 ਬਣਾ 5 ਬਣਾ ਅੱਛਾ 5 ਫਾਈਨਲ 5 ਕੁ ਮੰਜੇ ਯਾਨੀ ਕਿ ਫਾਈਨਲ ਜਿਹੜਾ ਵਾ ਨਾ ਬੜੀ ਗੱਲ ਆ ਜੀ। 5 ਮੰਜੇ ਕੱਲਾ ਜਿਹੜੇ- ਜਣਾ ਹਾਂ ਬਾਈ ਅਲੱਗ ਬਣਾਉਂਦੇ ਨਾ ਫਿਰ। ਹਾਂ ਹਾਂ। ਤੇ ਅਗਰ ਉਹਨੇ ਸਪੋਰਟ ਹੋਇਆ ਤਾਂ ਫਿਰ ਅਸੀਂ 10 ਵੀ ਬਣਾ ਲਈਦੇ ਦੋਨੋਂ। ਤੇ ਇਹਦੀ ਇੱਕ ਮੰਜੇ ਦੀ ਕਿਤਨੀ ਮਜ਼ਦੂਰੀ ਜਿਹੜੀ ਆ ਨਾ? ਦੂਰੀ ਜੀ ਇਹਦੀ 800 ਰੁਪਿਆ। 800 ਰੁਪਇਆ। ਮਾਸ਼ਾਅੱਲਾ ਜੀ ਬੜਾ ਅੱਛਾ ਹੁਨਰ ਆ। ਤੇ ਇਹ ਕਹਿੰਦੇ ਨਹੀਂ ਕੰਮ, ਅੱਛਾ ਕਈ ਬੰਦੇ ਕਹਿੰਦੇ ਕਿਹੜਾ ਕੰਮ ਕਰੀਏ ਯਾਰ, ਕੰਮ ਜਿਹੜਾ ਵੀ ਕਰੋ ਨਾ ਉਹਨੂੰ ਇਸ ਤਰੀਕੇ ਨਾਲ ਕਰੋ ਕਿ ਸਾਰੇ ਲੋਕੀ ਕਹਿਣ ਕਿ ਇਹ ਕੰਮ ਆ ਹੈ। ਹੁਣ ਦੇਖ ਲੈ ਕਹਿਣ ਨੂੰ ਇਹ ਮੰਜੇ ਬੁਣਨ ਦਾ ਕੰਮ ਆ ਹੈ। ਤੇ ਹਾਂ ਬੜੇ ਯੰਗ ਲੋਕ ਬੜਾ ਘੱਟ ਨਜ਼ਰ ਆਉਂਦੇ ਨੇ। ਹਾਂ ਆਪਣੀ ਪੁਰਾਣੀ ਮਾਈਆਂ ਜਿਹੜੀ ਕਾਫੀ ਏਜਡ ਨੇ ਜਾਂ ਕੋਈ ਆਦਮੀ ਨੇ ਉਹ ਕੰਮ ਕਰਦੇ ਨੇ। ਮੈਂ ਨੌਜਵਾਨ ਨੂੰ ਦੇਖ ਕੇ ਬੜਾ ਹੈਰਾਨ ਹੋ ਰਿਹਾ। ਨਹੀਂ ਜੀ ਬਹੁਤ ਅੱਛਾ। ਦੇਖੋ ਨਾ ਹੁਣ 5 ਮੰਜੇ ਜਿਹੜੇ ਇੱਕ ਦਿਹਾੜੀ ਦੇ ਬੁਣ ਦੇਣਾ ਜਿਹੜਾ ਵਾ ਨਾ ਐਵੇਂ ਕੋਈ ਆਸਾਨ ਕੰਮ ਨਹੀਂ ਹੈ। ਤੇ ਇਹਦੇ 'ਚ ਮੁਸਲਸਲ ਮਿਹਨਤ ਇਹਨਾਂ ਦੀ ਇੰਨੇ 16 ਸਾਲਾਂ ਦੀ ਨਾ ਜਿਹੜੀ ਆ ਇਹ ਹੈ ਆ। ਤੇ ਵਰਨਾ ਆਮ ਤੌਰ ਤੇ ਤਾਂ ਇਸ ਉਮਰ 'ਚ ਲੋਕੀ ਕੰਮ ਕਰਨਾ ਸ਼ੁਰੂ ਕਰਦੇ ਆ। ਤੇ ਐਸੇ ਦੇਖ ਲਓ ਕਿ ਮੰਜਾ ਹਾਲੇ ਦਵੈਣ ਨਹੀਂ ਪਾਈ ਹੈ ਤੇ ਪਰ ਮੰਜਾ ਬਿਲਕੁਲ ਨਾ ਪੂਰਾ ਵਾ। ਕਿਸੇ ਵੀ ਪਾਸਿਓਂ ਜਿਹੜਾ ਵਾ ਨਾ ਇਹ ਘਾਟਾ ਵਾਧਾ ਨਹੀਂ ਹੈ ਕਿ ਕੋਈ ਕਾਣ ਵਾਲਾ ਕੋਈ ਰੌਲਾ ਹੋਵੇ। ਬਸ ਜੀ ਹੁਣ ਤਾਂ ਸਿਰਫ ਜਿਹੜੀ ਪੈਣ ਦੀ ਯਾਨੀ ਕਿ ਜਿਹੜਾ ਵਾ ਨਾ ਉਹ ਰਹਿ ਗਈ ਪਾਣੇ ਵਾਲੀ ਹੈ। ਹਾਂਜੀ ਇੱਕ ਵਾਰ ਉੱਟ ਪਾਣਾ, ਹਾਂ ਇੱਕ ਵਾਰ ਤੋਂ ਬਾਅਦ ਪੈਨ ਪਾਵਾਂਗੇ। ਠੀਕ ਹੈ ਜੀ। ਫਿਰ ਜਦੋਂ ਪਾਉਂਦੇ ਆ ਪੈਨ ਤੇ ਫਿਰ ਦਿਖਾਣੇ। ਲਓ ਜੀ ਇਹ ਆਪਣਾ ਅਖੀਰਲੇ ਸਾਵਾਂ ਤੇ ਅਖੀਰ ਦੇ ਉੱਤੇ ਪਹੁੰਚ ਗਿਆ ਮੰਜਾ ਅਖੀਰਲੇ ਮਰਹਲੇ ਦੇ ਵਿੱਚ। ਤੇ ਇਹ ਪੈਂਦੀਆਂ ਪਾਣ ਲੱਗੇ ਜੀ। ਦੇਖੋ ਰਾਣਾ ਸਾਹਿਬ ਤੁਸੀਂ ਕਦੀ ਅੱਗੇ ਦੇਖਿਆ ਵੀ ਜਦੋਂ ਮੰਜੇ ਦੇ ਅਖੀਰ ਦੇ ਉੱਤੇ ਪੈਂਦੀਆਂ ਪੈਣ ਤੋਂ ਬਗੈਰ ਤੁਸੀਂ ਮੰਜਾ ਦੇਖ ਰਿਹਾ ਕਿਵੇਂ ਕੱਸਿਆ ਹੈ। ਇਹ ਅਸਲ ਕਾਰਾਗਰੀ ਇਹ ਹੈ। ਅੱਗੇ ਤੁਹਾਨੂੰ ਦਿਖਾਇਆ ਸੀ ਮੰਜੇ ਉਹਨਾਂ ਦੇ ਤੇ ਉਹ ਰਾਣਾ ਸਾਹਿਬ ਨਾ ਇਹ ਇੱਕ ਸੰਗਾ ਪਾ ਲਿਆ, ਦੂਆ ਸੰਗਾ ਪਾ ਲਿਆ, ਨਾਲ ਪਾਉਂਦੇ ਪੈਂਦੀ ਵੀ ਮੰਜਾ ਕਸੀਂਦਾ ਰਵੇ। ਤੇ ਮੁੰਡੇ ਨੇ ਸਾਰੀ ਪੈਂਦੀਆਂ ਅਖੀਰ ਦੇ ਉੱਤੇ ਪਾਈਆਂ ਤੇ ਉਹ ਕੱਸਿਆ। ਹਾਂ ਇੱਕ ਹੋਰ ਚੀਜ਼ ਪਹਿਲੀ ਦਫਾ ਦੇਖਣੀ ਚਾਹੀਦੀ ਕਿ ਇਹਨਾਂ ਨੇ ਪੈਂਦੀਆਂ ਨਾ ਦਰਮਿਆਨ ਤੋਂ ਸ਼ੁਰੂ ਕੀਤੀਆਂ ਵਾ। ਵਰਨਾ ਸਾਡੇ ਤਾਂ ਹੁੰਦਾ ਕਿ ਇੱਕ ਪਾਸੇ ਜਿਸ ਤਰ੍ਹਾਂ ਤੂੰ ਕਹਿ ਰਿਹਾ ਨਾ ਜਿਸ ਤਰ੍ਹਾਂ ਮੰਜਾ ਬੁਣਦਾ ਜਾਂਦਾ ਉਸ ਤਰ੍ਹਾਂ ਤੋੜਦੇ ਜਾਂਦੇ ਆ। ਇਹ ਅਸਲ 'ਚ ਪ੍ਰੋਫੈਸ਼ਨਲ ਸਟਾਈਲ ਆ ਇਹਨਾਂ ਦਾ ਪੂਰਾ। ਹੱਥ ਸੋਹਣਾ ਮੁੰਡੇ ਦਾ ਬਹੁਤ। ਨੂਰਾਮਾ ਜ਼ਿੰਦਾਬਾਦ। ਦੱਸਿਆ ਜੀ ਇਹਨਾਂ ਨੇ ਕਹਿੰਦੇ ਅਸੀਂ ਮੈਂ ਦਿਨ 'ਚ ਨਾ 5 ਮੰਜੇ ਵੀ ਜਿਹੜੇ ਆ ਮਾਸ਼ਾਅੱਲਾ ਮਾਸ਼ਾਅੱਲਾ। ਹਾਂਜੀ ਇਹਨਾਂ ਦਾ ਹਾਂਜੀ ਇਹ ਜੀ ਸਾਡੇ ਕੋਲ ਖਲੋਤੇ ਆ ਨੂਰ ਅਹਿਮਦ ਸਾਹਿਬ ਦੇ ਵੱਡੇ ਭਾਈ ਆ ਇੱਥੇ ਬੈਂਕ ਦੇ ਵਿੱਚ। ਤੁਹਾਡਾ ਨਾਂ ਕੀ? ਮਜ਼ਰ ਇਕਬਾਲ। ਮਜ਼ਰ ਇਕਬਾਲ ਸਾਹਿਬ। ਮਜ਼ਰ ਇਕਬਾਲ ਸਾਹਿਬ ਨੂੰ ਪਤਾ ਲੱਗਿਆ ਨੂਰ ਅਹਿਮਦ ਨੇ ਦੱਸਿਆ ਵੀ ਅਸੀਂ ਅੰਜਮ ਕੋ ਚੱਲੇ ਆ ਤੇ ਮਜ਼ਰ ਸਾਹਿਬ ਸਾਨੂੰ ਇੱਜ਼ਤ ਦੇਣ ਵਾਸਤੇ ਆਏ ਇੱਥੇ। ਮਿਹਰਬਾਨੀ ਮਜ਼ਰ, ਜਿਉਂਦੇ ਵਾਸਤੇ ਰਹੋ। ਤੁਹਾਡਾ ਆਪਦਾ ਘਰ ਆ। ਹਾਂਜੀ ਇਹ ਸਾਡੇ ਗਰਾਈ ਪਿੰਡ 454 ਗਾਹਬੇ ਉੱਥੋਂ ਤਸ਼ਰੀਫ ਲੈ ਕੇ। ਅੱਛਾ ਵੈਸੇ ਜਿਹੜਾ ਕਜਵਾਣੀਓ ਪਾੜੀ ਦੀ ਕੋਈ ਖਾਸ ਗੱਲ ਤੈਨੂੰ ਯਾਦ ਹੈ? ਕਿਆ ਸੀ ਕਜਵਾਣੀਓ ਪਾੜੀ ਦੀ ਖਾਸ ਗੱਲ? ਇਹਨਾਂ ਦੇ ਪਿੰਡ ਦਾ ਨਾਮ ਆ ਪਾੜੀ। 454 ਗਾਹਬੇ ਪਾੜੀ। ਅਸੀਂ ਉਹ ਗੱਲ ਕਰਦੇ ਹਾਂ ਵੀ ਕਜਵਾਣੀ ਆ ਇੱਥੋਂ ਰਹਿਮੇਸ਼ਾ ਤੋਂ ਪਾੜੀ ਦੀ ਖਾਸ ਗੱਲ ਅਸੀਂ ਇਹ ਦੇਖੀ ਆ ਕਿ ਉੱਥੋਂ ਸਵਾਰੀਆਂ ਇਹ ਸਟਾਪ ਤੋਂ ਨਾ ਹਟਵਾ ਪਿੰਡ ਆ
ਤੇ ਉਹ ਖੋਤੀ ਰੇੜੀ ਦੇ ਉੱਤੇ ਸਵਾਰੀਆਂ ਜਾਂਦੀਆਂ। ਮੈਂ ਇਹੀ ਕਹਿਣ ਲੱਗਾ ਸੀ ਕਿ ਕੋਈ 12 ਤੇ 25 37 ਕੁ ਸਾਲ ਪਹਿਲੇ ਨਾ ਜਿਹੜਾ ਵਾ ਨਹੀਂ ਤੁਸੀਂ ਤਾਂ ਬਹੁਤ ਪਿੱਛੇ ਚਲੇ ਗਏ। ਇਹ ਤਾਂ ਹੁਣ ਤੱਕ ਖੋਤੀਆਂ ਚੱਲਦੀਆਂ ਨੇ। 5 ਸਾਲ 5-6 ਸਾਲ ਹਾਂ ਖੋਤੀ ਰੇੜੀ ਤੇ ਹੀ ਲੋਕ ਆਉਂਦੇ ਮੈਂ ਜਦੋਂ ਪਿੰਡੋਂ ਪੈਦਲ ਆਇਆ ਨਾ ਇੱਥੇ ਹਾਂਜੀ ਤੇ ਉਦੋਂ ਫਿਰ ਕੋਟਾਂ ਤੋਂ ਤੇ ਇੱਥੇ ਪਾੜੀ ਤੋਂ ਜਿਹੜਾ ਨਾ ਇੱਥੇ ਫਿਰ ਉਹ ਮੈਂ ਦੇਖੀਆਂ ਕਿ ਇਹ ਸਵਾਰੀ ਦਾ ਨਾ ਜਿਹੜਾ ਵਾ ਕੋਟਾ ਜਗਰਾਵਾਂ ਤੱਕ ਤਾਂ ਨਹੀਂ ਜਾਂਦੀਆਂ ਸੀ। ਨਹੀਂ ਪਾੜੀ ਕਜਵਾਣੀਓ ਪਾੜੀ ਉਦੋਂ ਮੈਂ ਥੱਕ ਕਾਫੀ ਚੁੱਕਿਆ ਸੀ। ਦਿਲ ਤਾਂ ਮੇਰਾ ਕਰਦਾ ਸੀ ਵੀ ਮੈਂ ਕਿਹਾ ਚੱਲ ਨਾ ਵੀ ਖੋਤੀ ਰੇੜੀ ਤੇ ਕਜਵਾਣੀ ਤੱਕ ਚੱਲੀਏ। ਪਰ ਖੋਤੀ ਰੇੜੀ ਤੁਰਿਆ ਜਾਂਦਾ ਬੈੱਡ ਹੈ ਜੀ, ਬਿਲਕੁਲ ਤੇ ਪੈ ਜਾਓ। ਉਹ ਸਾਡੀਆਂ ਬੀਬੀਆਂ ਭੈਣਾਂ ਬਹਿ ਕੇ ਨਾਲੇ ਚੁਗਲੀਆਂ ਕਰਨੀਆਂ ਖੋਤੀ ਰੇੜੀ ਤੇ ਨਾਲੇ ਸਫ਼ਰ ਕਰਨਾ। ਨਹੀਂ ਬੜੀ ਅੱਛੀ ਟਰਾਂਸਪੋਰਟ ਸੀ ਵੀ ਜਾਂਦੇ ਸੀ। ਫਿਰ ਕਿਤੇ ਬਹੁਤਾ ਸਫ਼ਰ ਟਰਾਲੀ ਜੋੜ ਲੈਂਦੇ ਸੀ। ਅੱਛਾ ਫਿਰ ਇੱਕ ਹੋਰ ਸੀ ਨਾ ਕਿਉਂਕਿ ਜਿਹੜੇ ਟਾਂਗਾ ਸੀ ਨਾ ਟਾਂਗੇ ਦੇ ਹੁੰਦੇ ਸੀ ਟਾਇਰ ਵੱਡੇ ਤੇ ਉਹ ਪਹੀਏ ਉਹ ਜੰਪ ਵਗੈਰਾ ਜਿਹੜੀ ਰੇੜੀਆਂ ਹੁੰਦੀਆਂ ਸੀ ਨਾ ਇਹਨਾਂ ਦੇ ਜੰਪ ਵਗੈਰਾ ਨਹੀਂ ਬੜੀਆਂ ਸਮੂਥ ਚੱਲਦੀਆਂ ਸੀ। ਹਾਂਜੀ ਬੜੀ ਸਵਾਰੀ ਸੀ। ਆ ਦੇਖ ਹੁਣ ਨਾ ਆ ਤੂੰ ਜਿਹੜੇ ਕਹਿੰਦਾ ਕਿ ਮੰਜਾ ਦੇਖ ਨਾ ਕਿਸ ਤਰ੍ਹਾਂ ਲੱਕੜੀ ਦੇ ਫੱਟੇ ਤੋਂ ਵੀ ਵੱਧ ਜਿਹੜਾ ਵਾ ਨਾ ਵਾਹ 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 ਕਿਸੇ ਇਹ ਪੈਂਦ ਹੁਣ ਪਈ ਆ ਨਾ ਦੇਖ ਹੁਣ ਸਹੀ ਹੁਸਨੇ ਦਾ ਨਾ ਸਾਹਮਣੇ ਹਾਂ ਵਾਹ ਜੀ ਕੈਸੀ ਗੱਲ ਆ ਜੀ। ਮੰਜਾ ਮੈਂ ਕਹਿੰਦਾ ਲੈ ਲੋ ਇਹ ਨਾ ਇਹ ਮੰਜਾ ਰੀੜ ਦੀ ਹੱਡੀ ਦੇ ਦਰਦ ਵਾਲੇ ਨੂੰ ਵੀ ਨਹੀਂ ਕੋਈ ਰੌਲਾ ਕਹਿੰਦੇ ਨਾ ਵੀ ਮੰਜਾ ਢਿੱਲਾ ਹੁੰਦਾ ਤੇ ਕਮਰ ਦਰਦ ਦਾ ਮਸਲਾ ਬਣਦਾ। ਹਾਂ ਲਓ ਜੀ ਬਿਸਮਿਲ੍ਲਾ। ਐਸ ਮੰਜੇ ਤੇ ਕੋਈ ਨਹੀਂ ਲੈ ਪਤਾ ਵੀ ਨਹੀਂ ਮੰਜੇ ਨੂੰ। ਲਓ ਜੀ ਬੜੀ ਦੇਰ ਹੋ ਗਈ ਮੰਜੇ ਉਣਦਿਆਂ ਨੂੰ, ਮੰਜੇ ਉਣਦੇ ਵੇਖਦਿਆਂ ਨੂੰ, ਬੜੇ ਬੜੇ ਕਾਰੀਗਰਾਂ ਨੂੰ। ਪਰ ਜੋ ਨੂਰ ਅਹਿਮਦ ਦੇ ਹੱਥਾਂ ਦੇ ਕਮਾਲ ਰੱਬ ਨੇ ਦਿੱਤਾ ਨਾ ਇਹਨੂੰ, ਉਹ ਕਹਿੰਦੇ ਆ ਨਾ ਵੀ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣੇ। ਤੇ ਆਹ ਦੇਖੋ ਜੀ ਕਿਆ ਮੈਂ ਕਹਿੰਦਾ ਬੰਬ ਕੱਢਦੀ ਬਹਿ ਜਾ ਕਰਾਤੀ। ਨਹੀਂ ਬੰਦਾ ਉਂਝ ਹੀ ਮੰਜੇ ਤੇ ਇਸ ਤਰ੍ਹਾਂ ਜਿਹੜਾ ਖਲੋਂਦਾ ਤੇ ਇਹ ਦੇਖ ਨਾ ਹੁਣ ਬਿਲਕੁਲ ਉਹ ਫੱਟੇ ਤਰ੍ਹਾਂ ਵਾ। ਹਾਂਜੀ ਹਾਂ ਅੱਛਾ ਮੈਂ ਦੱਸ ਦਵਾਂ ਵੀ ਮੈਂ ਬੱਕਰੇ ਦਾ ਸ਼ੋਰਾ ਪੀਆ ਸੋ ਆ ਡੁੱਲ ਗਏ ਰਹਿਣ ਦੇ ਆ ਦੇਖੋ ਜੀ ਲੈ ਵਾਹ ਬਈ ਵਾਹ। ਨਹੀਂ ਉਹ ਬਹੁਤ ਵਾਧੂ ਕੰਮ ਆ। ਹਾਂ ਮੰਜਾ 6.5 ਫੁੱਟ ਨਹੀਂ ਥੋੜਾ ਛੋੜ 6.5 ਫੁੱਟ ਦੇ ਬੜੇ ਲੰਬੇ ਹੁੰਦੇ ਆ 6 ਫੁੱਟ ਦੇ ਤੋਂ ਵੀ ਬਲਕਿ ਕੁਛ ਨਾ ਘੱਟ ਆ ਮੰਜਾ। ਹਾਂ ਇਹ 5.5 ਫੁੱਟ ਦਾ ਮੰਜਾ ਵਾ। 5 ਫੁੱਟ 8 ਇੰਚ ਕੱਦ ਮੇਰਾ। ਹਾਂ 5.5 ਫੁੱਟ ਦਾ ਵਾ ਮੰਜਾ। ਹਾਂ ਬੈਠਣ ਲਈ ਆ ਇਹ ਸੌਣੇ ਲਈ ਨਹੀਂ ਨਾ ਹੈ ਮੰਜੇ ਕਿਉਂਕਿ ਨਾਲੇ ਇੱਕ ਹੋਰ ਆ ਨਾ ਉੱਥੇ 16 ਦਰੀ 'ਚ ਨਾ ਮੰਜੇ ਜਿਹੜੇ ਆ ਨਾ ਪੂਰੇ ਤੱਕ ਕੁਝ ਜਗ੍ਹਾ ਵੀ ਬਚੇ। ਆ ਜਗ੍ਹਾ ਬਚੇ ਮੰਜੇ ਬਹੁਤੇ ਆ ਜਾਣਗੇ ਨਾਲੇ ਜਿਹੜਾ ਉੱਤੇ ਸੌਵੇਂ ਕਿਹੜਾ ਹੇਠ ਡੇਗ ਦਿੰਦਾ। ਹਾਂ ਨਹੀਂ ਸੌਣਾ ਜਿਹਨੇ ਸੌਂਦੇ ਲੇਕਿਨ ਜ਼ਿਆਦਾ ਬੈਠਣ ਲਈ ਨਾ ਕਿਉਂਕਿ ਬਹੁਤਾ ਲੰਬਾ ਮੰਜਾ ਜਿਹੜਾ ਹੁੰਦਾ ਨਾ ਉਹ ਫਿਰ ਕਮਜ਼ੋਰ ਹੋ ਜਾਂਦਾ ਬਾਹੀਆਂ ਤੋਂ ਬੈਠਣ ਦੇ। ਤੇ ਇਹ ਜੀ ਨੂਰਾਮਾ ਸਾਹਿਬ ਇੱਕ ਮਿੰਟ ਆਇਓ ਜੀ ਫਿਰ ਮੰਜੇ ਤਾਂ ਪਾਉਣਦੇ ਰਹਾਂਗੇ ਬਾਕੀ। ਤੇ ਸਾਡੀ ਫਿਲਮ ਇੱਥੇ ਪੂਰੀ ਹੋ ਗਈ। ਇੱਥੇ ਬੈਠੋ ਜੀ ਨੂਰਾਮਾ ਸਾਹਿਬ ਤਈਅਬ ਇੱਧਰ ਆ ਜਾਓ ਆ ਜਾਓ ਬੇਟੇ ਇੱਥੇ ਆ ਜਾਓ ਤੁਸੀਂ। ਤੇ ਬੜੀ ਮਿਹਰਬਾਨੀ ਜੀ ਬੜਾ ਚੰਗਾ ਲੱਗਿਆ ਜੀ ਅੱਜ ਅਸੀਂ ਮੰਜਾ ਉਣ ਕੇ ਦਿਖਾਇਆ। ਬਹਿ ਜਾ ਤਈਅਬ ਪੁੱਤ ਬਹਿ ਜਾ ਬੈਠੋ। ਤੇ ਇਹ ਜੀ ਤਈਅਬ ਸਾਹਿਬ ਆਪਣਾ ਨੂਰਾਮਾ ਸਾਹਿਬ ਆਪਣਾ ਨੰਬਰ ਬੋਲਿਓ ਜੀ। 0341 71 458 ਬੋਲ ਦਿਓ ਜੀ ਇੱਕ ਵਾਰੀ 0341 71 458 70 62 71 341 71 458 458 ਨੂਰ ਅਹਿਮਦ ਦਾ ਨੰਬਰ ਆ। ਕਿਸੇ ਨੇ ਵੀ ਕੰਟੈਕਟ ਕਰਨਾ ਇਸ ਨੰਬਰ ਤੇ ਕਰ ਲੈਣਾ। ਬੜੇ ਅੱਛੇ ਕਾਰੀਗਰ ਆ ਮਾਸ਼ਾਅੱਲਾ। ਉਹ ਦੇਖ ਲਿਆ ਜੀ ਕਾਰੀਗਰ ਤਾਂ ਚੰਗੇ ਆ। ਕਾਰੀਗਰ ਤਾਂ ਦੱਸਣ ਦੀ ਲੋੜ ਹੀ ਕੋਈ ਨਹੀਂ। ਹਾਂਜੀ ਬਾਂਗਾ ਹੋਣ ਲੱਗ ਗਈਆਂ। ਰਾਣਾ ਸਾਹਿਬ ਸਲਾਮ ਅਲੈਕੁਮ ਕਰ। ਵਾਲੇਕੁਮ ਸਲਾਮ ਜੀ। ਹੁਣ ਤਾਂ ਜਿਹੜਾ ਅੱਛਾ ਜੀ ਲਓ ਜੀ ਇਹ ਸੀ ਸਾਡਾ ਅੱਜ ਦਾ ਵਲਾਗ। ਮੰਜਾ ਹੋ ਗਿਆ ਖਤਮ ਤੇ ਵਲਾਗ ਹੋ ਗਿਆ ਖਤਮ। ਰੱਬ ਬੜੀ ਮਿਹਰਬਾਨੀ ਜੀ ਜਿਉਂਦੇ ਵਾਸਤੇ ਰਹੋ।